ਜੀ ਆਇਆਂ ਨੂੰ ਪੰਜਾਬੀ ਬ੍ਰਾਂਚ 'ਚ ਸਤਿ ਸ੍ਰੀ ਅਕਾਲ ਤੇ ਨਮਸਤੇ, ਗੁੱਡ ਮਾਰਨਿੰਗ, ਸਲਾਮ। ਜਿੱਥੇ ਹੋ ਹੱਸਦੇ ਰਹੋ, ਵਸਦੇ ਰਹੋ। ਤੇ ਕੱਲ੍ਹ ਅਸੀਂ ਗੱਲ ਕਰ ਰਹੇ ਸਾਂ ਬਈ ਕਿ ਪੰਜਾਬ ਦੀ ਸ਼ਨਾਖਤ ਦੇ ਉੱਤੇ ਸਾਡੇ ਹੀਰੋ ਜਿਹੜੇ ਅਸੀਂ ਭੁੱਲਦੇ ਜਾ ਰਹੇ ਹਾਂ ਤੇ ਸਾਡੇ ਨਾਲ ਹੋ ਕੀ ਰਿਹਾ। ਤੇ ਤਾਰੀਖ ਤੇ ਆਪਣੀ ਜਗ੍ਹਾ ਤੇ ਸਾਡੀ ਸ਼ਨਾਖਤ ਆਪਣੀ ਜਗ੍ਹਾ ਤੇ ਜਿਹੜਾ ਸਲਾਬ ਆਇਆ ਸੀ ਪੰਜਾਬ ਦੋਵਾਂ ਪੰਜਾਬਾਂ ਵਿੱਚ, ਉਹਨਾਂ ਨੇ ਤੇ ਸਾਡੀ ਜਿਹੜੀ ਹੈ ਨਾ ਮਾਤੀ ਮਾਰਤੀ, ਸਾਡੀ ਤੇ ਜ਼ਿੰਦਗੀ ਦੇ ਲਾਲੇ ਪਾਤੇ। ਹੁਣ ਲੋਕਾਂ ਨੂੰ ਪਤਾ ਹੀ ਨਹੀਂ ਜਿਹੜੇ ਮੁਤਾਸਰ ਹੋਏ ਬਈ ਅੱਗੇ ਕਰਨਾ ਕੀ ਹੈ ਅਸੀਂ। ਤੇ ਚੋਈ ਸਾਹਿਬ ਵੀ ਬੜੇ ਪਰੇਸ਼ਾਨ ਸਨ। ਮੈਂ ਕਿਹਾ ਚੋਈ ਸਾਹਿਬ ਦੱਸੋ ਇਹ ਕੀ ਹੋ ਰਿਹਾ। ਅਸਲਾਬ ਤੋਂ ਬਾਅਦ ਕੋਈ ਰੌਲਾ ਪੈ ਗਿਆ, ਆਪਸ ਵਿੱਚ ਹੀ ਫੁੱਟ ਪੈ ਗਈ ਹੈ ਹਕੂਮਤ ਵਿੱਚ, ਪੀਪਲਸ ਪਾਰਟੀ ਤੇ ਨੂਨ ਲੀਗ ਲੜ ਪਏ ਨੇ। ਕਿਉਂ ਪੇ ਲੜਦੇ ਨੇ? ਅਸਲ ਮਸਲਾ ਕੀ ਹੈ? ਸਿਆਸੀ ਹੈ ਕੋਈ ਜੈਨੂਅਨ ਮਸਲਾ ਵੀ ਹੈ ਚੋਈ ਸਾਹਿਬ? ਹਾਂਜੀ ਰਾਣਾ ਸਾਹਿਬ, ਇਹ ਬੜਾ ਸਲਾਬ ਆਇਆ ਤੇ ਲੋਕ ਰੁੜ ਗਏ ਨੇ। ਤੇ ਜਿਹੜੇ ਸਾਡੇ ਸਿਆਸਤਦਾਨ ਇਹਨਾਂ ਨੇ ਆਪਸ 'ਚ ਸਿਆਪਾ ਪਾਇਆ, ਆਪਸ 'ਚ ਲੜ ਰਹੇ ਨੇ। ਔਰ ਦੋਨੀ ਹਕੂਮਤ ਦੇ ਵਿੱਚ ਨੇ, ਪਾਕਿਸਤਾਨ ਪੀਪਲਸ ਪਾਰਟੀ ਤੇ ਨੂਨ ਲੀਗ, ਇੱਕ ਦੂਜੇ ਦੇ ਖਿਲਾਫ ਬਿਆਨ ਦੇ ਰਹੇ ਨੇ। ਤੇ ਹੁਣ ਜਿਹੜਾ ਲੜਾਈ ਦਾ ਜਿਹੜਾ ਉਹ ਹੁੰਦਾ ਨਾ, ਉਹਨੂੰ ਕਹਿੰਦੇ ਅਖਾੜਾ, ਉਹ ਹੈਗਾ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ। ਹਾਂ, ਅੱਛਾ 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 ਹਾਂਜੀ, ਅੱਛਾ। ਕਿ ਉਹਦੀ ਜਿਹੜੀ ਉਹ ਇੱਕ ਪੀਪਲਸ ਪਾਰਟੀ ਜਿਹੜੀ ਕਹਿ ਰਹੀ ਹੈ ਜੀ ਕਿ ਇਹ ਲੋਕਾਂ ਨੂੰ, ਜਿਹੜੀ ਸਲਾਬ ਦੇ ਲੋਕਾਂ ਨੂੰ ਇਮਦਾਦ ਦਿਓ ਬਿਸਪ ਤੋਂ, ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਤੋਂ। ਇਹਦੇ ਜ਼ਰੀਏ ਤੁਹਾਡੇ ਕੋਲ ਡਾਟਾ ਹੈ, ਤੁਹਾਡੇ ਕੋਲ ਰਿਕਾਰਡ ਹੈ। ਤੇ ਨੂਨ ਲੀਗ ਵਾਲੇ ਇਸ ਚੀਜ਼ ਨੂੰ ਮੰਨ ਨਹੀਂ ਰਹੇ। ਉਹ ਕਹਿੰਦੇ ਜੀ ਕਿ ਅਸੀਂ ਜਦੋਂ ਅਲੱਗਾ ਤੋਂ ਐਲਾਨ ਕੀਤਾ ਪੈਕੇਜ, ਤੇ ਅਸੀਂ ਉਹਦੇ ਨਾਲ ਦੇਵਾਂਗੇ। ਉਹ ਤੇ ਪੈਸੇ ਬੜੇ ਥੋੜੇ ਨੇ, ਬਿਸ ਜਿਹੜੇ ਲੋਕ ਦਿੰਦੇ ਨੇ 10,000 ਹੁੰਦਾ। ਕੱਲ ਤੇ ਮਰੀਮ, ਤੁਹਾਨੂੰ ਪਤਾ ਕੱਲ ਜਿਹੜਾ ਵਾ ਮਰੀਮ ਨਵਾਜ਼ ਵਜ਼ੀਰ ਆਲਾ ਸਾਹਿਬ ਆ ਤੇ ਬਿਲਾਵਲ, ਇਹਨਾਂ ਇਸ ਇਸ਼ੂ ਤੇ ਆਮਣੇ ਸਾਹਮਣੇ। ਉਧਰੋਂ ਉਹਨਾਂ ਨੇ ਤਕਰੀਰ ਕੀਤੀ ਕਿਸੇ ਜਗ੍ਹਾ ਤੇ ਇੱਧਰੋਂ ਫਿਰ ਮਰੀਮ ਨੇ ਉਹਦਾ ਜਵਾਬ ਦਿੱਤਾ ਬੜਾ ਜ਼ੋਰ ਸ਼ੋਰ ਨਾਲ। ਤੇ ਇੱਕ ਦੂਜੇ ਦੇ ਆਮਣੇ ਸਾਹਮਣੇ ਆ ਗਏ ਨੇ। ਤੇ ਰਾਣਾ ਸਾਹਿਬ, ਇਹ ਤੁਹਾਡਾ, ਤੁਸੀਂ ਵੀ ਬੜੀ ਸਿਆਸੀ ਨਜ਼ਰ ਰੱਖਦੇ ਹੋ, ਇਸ ਲਈ ਬਿਸਪ ਤੇ ਲੜ ਕਿਉਂ ਰਹੇ ਨੇ? ਫਿਰ ਮੈਂ ਵੀ ਤੁਹਾਨੂੰ ਦੱਸਦਾ ਕਿ ਮੇਰਾ ਵੀ ਇੱਕ ਦੋ ਚੀਜ਼ਾਂ ਨਹੀਂ, ਮੇਰੇ ਦਿਲ 'ਚ ਮੇਰਾ ਹੈ। ਤੇ ਕੋਈ ਮੈਂ ਜ਼ਿਆਦਾ ਨਹੀਂ ਵੇਖਿਆ। ਮੈਨੂੰ ਲੱਗਦਾ ਕਿ ਪੀਪਲਸ ਪਾਰਟੀ ਤੇ ਬੜੀ ਜਜ਼ਬਾਤੀ ਵਾਬਸਤਗੀ ਹੈ ਨਾ ਇਸ ਦੇ ਨਾਲ ਨਾ। ਬੇਨਜ਼ੀਰ ਭੁੱਟੋ ਦੀ ਵਜ੍ਹਾ ਨਾਲ ਕਾਰਡ ਸ਼ੁਰੂ ਕੀਤਾ ਸੀ। ਇਹ ਗੁਰਬਤ ਮਕਾਨ ਦਾ ਇੱਕ ਮਨਸੂਬਾ ਸੀ, ਉਸ ਡੋਨਰ ਬੜਾ ਪੈਸੇ ਦੇ ਰਿਹਾ ਸੀ। ਬੜਾ ਪੈਸਾ ਆਇਆ EU ਦਾ, ਅਮਰੀਕਾ ਦਾ, ਬਰਤਾਨੀਆ ਦਾ, ਤੇ ਉਹਦੇ 'ਚ ਇਹਨਾਂ ਨੇ ਲਾਇਆ। ਲੇਕਿਨ ਇਹ ਕਿ ਫਿਰ ਸਸਟੇਨੇਬਿਲਿਟੀ ਸਕੈਂਡਲ ਵੀ ਬਣਦੇ ਰਹੇ ਨਾਲ। ਲੇਕਿਨ ਇਹਨਾਂ ਨੂੰ ਲੱਗਦਾ ਕਿ ਗੁਰਬਤ ਇਸ ਤਰ੍ਹਾਂ ਮਿਲੇਗੀ ਲੋਕਾਂ ਨੂੰ, 2,000 ਦੇ ਦਿਓ, 5,000 ਦੇ ਦਿਓ ਤੇ ਗੁਰਬਤ ਮੁੱਕ ਜਾਏਗੀ। ਇਹ ਮੁੱਕ ਨਹੀਂ ਹੁੰਦੀ ਇੰਜ ਗੁਰਬਤ 2-2.5 ਹਜ਼ਾਰ ਰੁਪਈਏ 'ਚ। ਤੇ ਕਦੋਂ ਦੀ ਮੁੱਕ ਗਈ ਹੁੰਦੀ ਚੋਈ ਸਾਹਿਬ? ਕੱਲ੍ਹ ਹੀ ਅਸੀਂ ਗੱਲ ਕਰ ਰਹੇ ਸਨ, ਤੁਸੀਂ ਬੈਠੇ ਸੋ, ਸਾਡੇ ਦੋਸਤ ਆਏ ਸਨ, ਕਾਫੀ ਸਿਆਣੇ ਬਿਆਣੇ ਬੰਦੇ ਨੇ ਜੀ ਸਾਡੇ ਕੁਝ ਦੋਸਤ। ਉਹ ਦੱਸ ਰਹੇ ਸਨ, ਡਾਟਾ ਸ਼ੇਅਰ ਕਰ ਰਹੇ ਸਨ ਸਾਡੇ ਨਾਲ ਗੁਰਬਤ ਦਾ। ਉਹ ਕਹਿ ਰਹੇ ਨੇ ਕਿ 25 ਤੋਂ 30% ਹੋ ਗਈ ਹੈ ਤੇ ਕਾਫੀ ਵੱਧ ਗਈ ਹੈ। ਉਹ ਇਹੀ ਵਜ੍ਹਾ ਹੈ ਕਿ ਹਾਲਾਂਕਿ ਘਟਣੀ ਚਾਹੀਦੀ ਸੀ ਇਹ ਪਿਛਲੇ ਤੇ ਚੋਈ ਸਾਹਿਬ ਇਹ 20 ਸਾਲਾਂ 'ਚ ਤੇ ਘਟਣੀ ਚਾਹੀਦੀ ਸੀ, ਕਿਉਂਕਿ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਚੱਲ ਹਾਂਜੀ, ਰਿਹਾ। ਅੱਛਾ, ਉਹ ਉਹ ਰਾਣਾ ਤੇ ਮੁੱਕੇ ਨਹੀਂ, ਸਾਹਿਬ, ਹਾਂ ਬਿਲਕੁਲ, ਉਹ ਉਹ ਤੇ ਵਰਲਡ ਵੱਧ ਬੈਂਕ, ਗਈ। ਜਿਹੜੀ ਵਰਲਡ ਬੈਂਕ ਦੀ ਰਿਪੋਰਟ ਆਈ ਨਾ ਰੀਸੈਂਟ, ਹਾਂ, ਉਹਦੀ ਗੱਲ ਕਰ ਰਿਹਾ ਸੀ ਉਹ। ਅੱਛਾ ਉਹ ਅੱਛਾ। ਇਹ ਆ ਕਿ ਗੁਰਬਤ ਜਿਹੜੀ ਹੈ, ਗੁਰਬਤ ਦੀ ਸ਼ਰ੍ਹਾ ਪਾਕਿਸਤਾਨ 'ਚ ਪਿਛਲੇ 2 ਸਾਲਾਂ 'ਚ 7% ਵਧੀ। 18% ਤੋਂ 25 ਤੇ ਆਈ, ਜਿਹੜੀ ਵਰਲਡ ਬੈਂਕ ਦੀ ਇਸ ਗੱਲ ਦੇ ਤਿੰਨ ਚਾਰ ਤੇ ਦਿਨ ਪਹਿਲਾਂ ਰਿਪੋਰਟ ਬੀਬੀ ਆਈ। ਦੀ ਰੂਟ ਤਰਪ ਗਈ ਹੋਏਗੀ ਕਿ ਹਾਂ ਉਹਦੇ ਨਾਂ ਉਹ, ਤੇ ਪ੍ਰੋਗਰਾਮ ਚੱਲ ਰਿਹਾ ਤੇ ਉਹਦਾ ਕੀ ਹੋਇਆ। ਬਿਲਕੁਲ। ਤੇ ਉਹ ਅਸਲ ਰਾਣਾ ਸਨਾਉਲਾ ਵੀ ਤੁਹਾਨੂੰ ਪਤਾ ਬੜੇ ਇੱਕ ਜ਼ੀਰਕ ਸਿਆਸਤਦਾਨ ਨੇ ਪੰਜਾਬ ਦੇ। ਉਹਨਾਂ ਹਾਂ ਨੇ ਪਿਛਲੇ ਦਿਨ ਜਿਸ ਗੱਲ ਕੀਤੀ ਸੀ, ਗੱਲ ਸੋਹਣੀ ਸੀ ਰਾਣਾ ਸਾਹਿਬ, ਮੈਨੂੰ ਚੰਗੀ ਲੱਗੀ ਉਹ। ਹਾਂ। ਰਾਣਾ ਉਹ ਵੈਸੇ ਗੱਲ ਉਹਨਾਂ ਚੰਗੀ ਨੇ ਇਹ ਕਰੇਗਾ। ਕੀਤੀ ਸੀ ਕਿ ਇਹ ਜਿਹੜਾ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ, ਇਸ ਤਰ੍ਹਾਂ ਲੋਕਾਂ ਨੂੰ ਪੈਸੇ ਨਾ ਦਿੱਤੇ ਜਾਣ, ਬਲਕਿ ਇਹ ਹੈ ਕਿ ਕੋਈ ਕਰ ਰੋਜ਼ਗਾਰ ਪ੍ਰੋਗਰਾਮ ਸ਼ੁਰੂ ਕੀਤਾ ਜਾਵੇ ਤੇ ਲੋਕਾਂ ਦੀ ਕੋਈ ਟ੍ਰੇਨਿੰਗ ਕੀਤੀ ਜਾਵੇ ਤੇ ਲੋਕਾਂ ਨੂੰ ਫਿਰ ਰੋਜ਼ਗਾਰ, ਉਹਦੇ ਕੋਲ ਕਰਜ਼ੇ ਜਾਂ ਕੋਈ ਇਮਦਾਦ ਨਾਲ ਕਰਕੇ, ਉਹ ਤਾਂ ਕਿ ਆਪਣੇ ਰੋਜ਼ਗਾਰ ਲੋਕ ਬਣਾਉਣ। ਜਿਸ ਤਰ੍ਹਾਂ ਬੰਗਲਾਦੇਸ਼ ਦੀ ਮਿਸਾਲ ਹਾਂ ਆ, ਉਹਨਾਂ ਨੇ ਬਿਲਕੁਲ ਉਹ ਬਿਲਕੁਲ। ਜਿਹੜਾ ਮੁਹੰਮਦ ਯੂਨਸ ਉਹਨਾਂ ਨੇ ਬੈਂਕ ਬਣਾਇਆ, ਇਸ ਤਰ੍ਹਾਂ ਹਾਂ, ਲੋਕਾਂ ਦਾ ਦਿੱਤਾ, ਉਹ ਇਸ ਤਰ੍ਹਾਂ ਦਾ ਮਾਡਲ ਇਸਲਾਮਿਕ ਉਹ ਕਹਿ ਬੈਂਕ ਰਹੇ ਸੀ। ਸਹੀ ਹੈ, ਹਾਂ। ਗੱਲ ਤੇ ਵੈਸੇ ਉਹਨਾਂ ਦੀ ਠੀਕ ਸੀ ਕਿ ਹੁਣ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਕਦੋਂ ਤੋਂ ਚੱਲ ਰਿਹਾ? 2008 ਤੋਂ ਪੀਪਲਸ ਪਾਰਟੀ ਦੀ ਹੁਕੂਮਤ ਸੀ, ਉਦੋਂ ਤੋਂ ਚੱਲ ਰਿਹਾ। ਲੇਕਿਨ ਉਹਦੀ ਕੋਈ ਸਿਰਫ ਇਹ ਹੈ ਕਿ ਲੋਕਾਂ ਨੂੰ ਇੱਕ ਹੈਲਪ ਜ਼ਰੂਰ ਹੋ ਜਾਂਦੀ ਹੈ ਜਿਹੜੇ ਬਿਲਕੁਲ ਹੀ ਪੋਵਰਟੀ ਲਾਈਨ ਤੋਂ ਥੱਲੇ ਆ ਥੋੜ੍ਹੀ ਬਹੁਤ। ਲੇਕਿਨ ਉਹਦੇ ਨਾਲ ਜਿਹੜਾ ਉਹ ਗੁਰਬਤ ਨੂੰ ਕੰਮ ਕਰਨੇ 'ਚ ਉਹਦਾ ਕਿਤਨਾ ਰੋਲ ਆ, ਉਹ ਕੋਈ ਨਜ਼ਰ ਨਹੀਂ ਆਉਂਦਾ। ਸਿਰਫ ਇਹ ਹੈ ਕਿ ਇੱਕ ਜਿਹੜਾ ਉਹ ਇੱਕ ਬਹੁਤ ਹੀ ਪੋਵਰਟੀ ਲਾਈਨ ਤੋਂ ਥੱਲੇ ਲੋਕ ਆ, ਉਹਨਾਂ ਦੀ ਇੱਕ ਵਕਤੀ ਤੌਰ ਤੇ ਇਮਦਾਦ ਹੋ ਜਾਂਦੀ ਹੈ, ਇਸ ਹੱਦ ਤੱਕ ਤੇ ਠੀਕ ਹੈ। ਉਹ ਭਿਖਾਰੀ ਬਣ ਜਾਂਦਾ ਹਾਂ, ਫਿਰ ਲੇਕਿਨ ਇਹ ਤਾਂ। ਆ ਕਿ ਉਹਨਾਂ ਦੀ ਜਿਹੜੀ, ਇਹਨੂੰ ਅਸੀਂ ਕਹਿੰਦੇ ਅਪਲਿਫਟ, ਉਹ ਨਹੀਂ ਹੋ ਰਹੀ ਨਾ। ਉਹਦੇ ਲਈ ਤੇ ਜ਼ਾਹਰ ਆ ਲੋਕਾਂ ਨੂੰ ਕੋਈ ਹਾਂ ਉਹਨਾਂ ਦੀ ਕੋਈ ਟ੍ਰੇਨਿੰਗ, ਉਹਨਾਂ ਚੌਧਰੀ ਦੀ ਕੋਈ ਸਾਹਿਬ, ਰੋਜ਼ਗਾਰ ਦੇ ਮਾਮਲਾਤ। ਮੈਂ ਤੁਹਾਨੂੰ ਦੱਸਾਂ, ਸਾਡੇ ਦੋਸਤ ਰਹਿੰਦੇ ਨੇ ਯੂਰਪ ਵਿੱਚ ਬਾਹਰ। ਉਹ ਆਉਂਦੇ ਨੇ, ਉਹ ਕਹਿੰਦੇ ਜੀ ਕਿ ਯਾਰ ਹੁਣ ਸਾਨੂੰ ਨਾ ਪਾਕਿਸਤਾਨ ਜਾਣ ਤੋਂ ਡਰ ਲੱਗਦਾ ਹੈ। ਉਹ ਕਹਿੰਦੇ ਜੀ ਕਿ ਪਹਿਲੇ ਅਸੀਂ ਜਾਂਦੇ ਸਾਂ, ਤੋਹਫੇ ਤਹਾਏ ਵੀ ਲੈ ਜਾਂਦੇ ਸਾਂ ਅਸੀਂ, ਸ਼ਾਦੀਆਂ 'ਤੇ ਤਿਉਹਾਰਾਂ 'ਤੇ ਇਕੱਠੇ ਹੁੰਦੇ ਸਾਂ ਅਤੇ ਖੁਸ਼ ਹੋਈਦਾ ਸੀ। ਅਤੇ
ਨੱਚੀਦਾ ਦੀ ਸੀ, ਰੋਟੀ ਖਾਈਦੀ ਸੀ, ਬਾਹਰ ਫਿਰੀਦਾ ਸੀ, ਫਿਲਮਾਂ ਵੇਖੀਦੀਆਂ ਸੀ। ਕਹਿੰਦੇ ਹੁਣ ਜਾਈਏ ਹਰ ਬੰਦਾ ਪਰੇਸ਼ਾਨ ਹੁੰਦਾ ਹੈ ਤੇ ਉਹਦੀ ਨਜ਼ਰ ਹੁੰਦੀ ਕਿ ਸਾਡੀ ਜੇਬ ਦੇ ਉੱਤੇ ਕੋਈ ਦੇ ਕੇ ਹੀ ਜਾਏਗਾ। ਉਹ ਕਹਿੰਦੇ ਇਸ ਡਰ ਤੋਂ ਅਸੀਂ ਜਾਂਦੇ ਹੀ ਨਹੀਂ। ਇਹ ਜਿਹੜਾ ਕਲਚਰ ਹੈ ਨਾ, ਇਹ ਬੇਨਜ਼ੀਰ ਇਨਕਮ ਸਪੋਰਟ ਵਾਲਾ, ਇਹਨੇ ਪੂਰੀ ਕੌਮ ਨੂੰ ਇੱਕ ਤੇ ਮੁਸੀਬਤਾਂ ਲੈਂਦੇ ਹੀ ਸਨ, ਹੂੰ ਉਹਨੂੰ ਜ਼ਿਹਨੀ ਤੌਰ ਤੇ ਵੀ ਜਿਹੜਾ ਫਕੀਰ ਬਣਾਤਾ। ਉਹ ਵੇਖਦਾ ਕਿ ਇਹ ਜਿਹੜਾ ਆਂਦਾ ਹੈ, ਕੋਈ ਵੀ ਸਾਡਾ ਸਿਪਾਹ ਸਲਾਰ ਆਂਦਾ ਹੈ, ਉਹ ਵੀ ਕੋਲਾ ਚੁੱਕ ਕੇ ਇੱਧਰ ਫਿਰ ਰਿਹਾ ਹੁੰਦਾ, ਕੋਈ ਇੱਧਰ ਫਿਰ ਰਿਹਾ ਹੂੰ ਹੁੰਦਾ, ਵਜ਼ੀਰ ਆਜ਼ਮ ਵੀ ਫਿਰ ਰਿਹਾ ਹੁੰਦਾ ਇੱਧਰ। ਲੋਕਾਂ ਦੀ ਆਪਣੀ ਹਾਲਤ ਬੜੀ ਭੈੜੀ ਹੈ, ਇੱਜ਼ਤ ਤੇ ਨਫਸ ਨਾਂ ਦੀ ਸ਼ੈ ਕੋਈ ਨਹੀਂ ਰਹਿ ਗਈ। ਤੇ ਇਹ ਤੇ ਖਤਮ ਹੋ ਗਈ। ਇੱਕ ਤੇ ਇਹ ਵਜ੍ਹਾ। ਦੂਜੀ ਜਿਹੜੀ ਮਾਡਲਿੰਗ ਦੀ ਗੱਲ ਕੀਤੀ ਹੈ, ਹੂੰ ਖਾਨ ਸਾਹਿਬ ਸਨ ਤੇ ਚੀਨ ਗਏ ਸਨ, ਉਹਨੇ ਕਿਹਾ ਜੀ ਕਿ ਕੀ ਲੈਣ ਆਏ ਹੋ? ਤੇ ਇਹਨਾਂ ਕਿਹਾ ਜੀ ਕਿ ਗੁਰਬਤ ਮੁਕਾਉਣ ਦਾ ਫਾਰਮੂਲਾ ਲੈਣਾ ਹੈ। ਉਹਨਾਂ ਕਿਹਾ ਉਹਦੇ 'ਚ ਸਿੱਖਣ ਦੀ ਲੋੜ ਹੀ ਕੋਈ ਨਹੀਂ, ਇਹ ਤੁਸੀਂ ਵੇਖ ਲਓ ਅਸੀਂ ਕੀ ਕਰ ਰਹੇ ਹਾਂ। ਤੇ ਉਹਨਾਂ ਦਾ ਤਾਂ ਸਿਸਟਮ ਹੋਰ ਹੈ, ਉਹ ਉੱਥੇ ਤੇ ਕਮਿਊਨ ਬਣਾ ਦਿੱਤੇ, ਛੋਟੇ ਛੋਟੇ ਕਮੇਟੀਆਂ ਬਣਾ ਦਿੱਤੀਆਂ। ਉਹਨਾਂ ਨੂੰ ਪੈਸੇ ਪੂਸੇ ਨਹੀਂ ਦਿੰਦੇ, ਕੰਮ ਕਰਾਉਂਦੇ ਨੇ ਸਾਰਾ, ਹਰ ਬੰਦਾ ਕੰਟਰੀਬਿਊਟ ਕਰਦਾ ਹੈ। ਉਹ ਤੇ ਪੂਰਾ ਕਮਿਊਨਿਜ਼ਮ ਦਾ ਸਿਸਟਮ ਹੈ, ਉਹ ਹਰ ਬੰਦੇ ਨੂੰ ਕੰਟਰੀਬਿਊਟ ਕਰਨਾ ਪੈਂਦਾ ਹੈ। ਉੱਥੇ ਹੱਡ ਹਰਾਮ ਵਾਸਤੇ ਇੱਕ ਰੋਟੀ ਵੀ ਨਹੀਂ ਹੈ ਚੀਨ ਵਿੱਚ, ਹੁਣੇ ਵੀ, ਪਹਿਲੇ ਵੀ ਨਹੀਂ ਸੀ। ਹੱਡ ਹਰਾਮੀ ਦੀ ਕੋਈ ਰੋਟੀ ਨਹੀਂ। ਇੱਕ ਤਾਂ ਇਹ ਮਾਡਲ ਉਹ ਪਾਕਿਸਤਾਨ ਵਿੱਚ ਤਾਂ ਹੋ ਹੀ ਨਹੀਂ ਸਕਦਾ। ਉਹਦੇ 'ਤੇ ਸਭ ਤੋਂ ਪਹਿਲੇ ਜਿਹੜੇ ਨਾ ਅਸ਼ਰਾਫੀਆ ਨੂੰ ਜਿਹੜੀ ਹੈ ਨਾ ਸਾਡੇ ਇਹਨਾਂ ਦੇ ਮੁਫਾਦ ਤੇ ਜ਼ਿਆਦਾ ਆਉਂਦੀ। ਫਿਰ ਦੂਜਾ ਹੈ ਬੰਗਲਾਦੇਸ਼ ਵਾਲਾ, ਤੇ ਮੁਹੰਮਦ ਯੂਨਸ ਅੱਜ ਕੱਲ੍ਹ ਉੱਥੇ ਹੈ ਨੇ ਜੀ, ਚੀਫ ਹੂੰ ਐਗਜ਼ੈਕਟਿਵ ਨੇ ਉੱਧਰ ਦੇ। ਕੱਲ੍ਹ ਸ਼ਬਾਜ਼ ਸ਼ਰੀਫ ਨੂੰ ਵੀ ਮਿਲੇ ਨੇ ਪਰਸੋਂ ਨਾ ਉੱਥੇ ਨਿਊਯਾਰਕ, ਸੁਣਿਆ ਬੜੀ ਅੱਛੀ ਗੱਲਬਾਤ ਹੋਈ। ਚਲੋ ਉਸ 'ਤੇ ਕਰਾਂਗੇ ਗੱਲ। ਤੇ ਉਹ ਮਾਡਲ ਹੈ, ਉਹ ਛੋਟੇ ਕਰਜ਼ੇ, ਮਾਈਕਰੋ ਫਾਈਨੈਂਸਿੰਗ ਤੇ ਇਹ ਉਹ ਇਸ ਤਰ੍ਹਾਂ ਦੇ ਕੰਮ ਕੀਤੇ, ਲੋਕਾਂ ਦੀ ਮਦਦ ਕੀਤੀ। ਉਹ ਵੀ ਬੜਾ ਗ੍ਰਾਸ ਰੂਟ ਲੈਵਲ ਦਾ ਕੰਮ ਹੈ। ਹੂੰ ਤੇ ਉਹ ਉਹਦੇ 'ਚ ਵੀ ਲੋਕਾਂ ਨੂੰ ਇਨਕਰੇਜ ਕੀਤਾ, ਜਾਓ ਤੁਸੀਂ ਕੰਮ ਕਰੋ ਤੇ ਇੰਨੇ ਪੈਸੇ ਵਾਪਸ ਲਿਆ ਕੇ ਦਿਓ, ਉਹਨੂੰ ਫਿਰ ਅੱਗੇ ਫੈਲਾਉਂਦੇ ਚਲੇ ਜਾਓ। ਤੇ ਉਹ ਤੁਹਾਨੂੰ ਪਹਿਲੇ ਵੀ ਮੈਂ ਕਿਹਾ ਸੀ, ਬਫਲੋ ਤੇ ਚੈਟਰਜੀ ਦੀ ਕਿਤਾਬ ਹੈ ਪੋਵਰਟੀ ਦੇ ਉੱਤੇ, ਹਾਂ ਜਿਹਨੂੰ ਉਹ ਨੋਬਲ ਪ੍ਰਾਈਜ਼ ਵੀ ਮਿਲਿਆ। ਉਹ ਬਿਲਕੁਲ ਇਤਨਾ ਜ਼ਬਰਦਸਤ ਉਹਦੇ 'ਚ, ਇਹਨਾਂ ਨੂੰ ਕੋਈ ਸੈਂਸ ਹੁੰਦੀ ਤੇ ਉਹ ਕਿਤਾਬ ਹੀ ਪੜ੍ਹ ਲੈਂਦੇ। ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਨੇ ਨਾ, ਉਹ ਭਿਖਾਰੀ ਬਣਾ ਦਿੰਦੇ ਨੇ ਲੋਕੀ, ਆਦੀ ਹੋ ਜਾਂਦੇ ਨੇ। ਉਹਨੂੰ ਪਤਾ 3000 ਆਏਗਾ, 4000 ਆਏਗਾ। ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਬਿਸਪ ਵਿੱਚ ਕੀ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਹੈ ਕਿ ਜੀ ਛੋਟੇ ਕਰਜ਼ੇ, ਸਿਲਾਈ ਕਢਾਈ, ਇੱਥੇ ਜਿਹੜਾ ਸਿਸਟਮ ਹੀ ਖਰਾਬ ਹੋਵੇ। ਸਿਲਾਈ ਕਢਾਈ ਤੁਸੀਂ ਸਿਖਾ ਕੇ ਦੇਖੋ, ਇੱਕ ਇੰਨੀ ਸਟੀਰੀਓਟਾਈਪਿੰਗ ਚੋਇਸ ਆ। ਤੁਸੀਂ ਕਹੋ ਨਾ ਜੀ ਕਿ ਹੁਨਰਮੰਦ ਬਣਾਉਣਾ ਹੈ, ਉਹ ਕਹਿੰਦਾ ਜੀ ਸਿਲਾਈ ਕਢਾਈ ਦਾ ਸਕੂਲ ਖੋਲ੍ਹ ਦਿਓ, ਉਹ ਕਹਿੰਦਾ ਵਰਕਸ਼ਾਪ ਖੋਲ੍ਹ ਕੇ ਦੇ ਦਿਓ। ਯਾਰ ਦੁਨੀਆ ਬਦਲ ਗਈ ਹੈ। ਹੂੰ ਹੁਣ ਤੇ ਕਢਾਈ ਵਾਲੇ ਕੱਪੜੇ ਜਿਹੜੇ ਨੇ ਨਾ, ਉਹ ਮਜਬੂਰਨ ਹੀ ਲੋਕੀ ਪਾਉਂਦੇ ਨੇ ਜਾਂ ਸ਼ੋਸ਼ਾ ਵਾਸਤੇ ਪਾਉਂਦੇ ਨੇ। ਤੁਸੀਂ ਹਾਂ ਵੇਖਿਆ ਕਦੀ? ਠੀਕ ਬਿਲਕੁਲ ਰਾਣਾ ਸਾਹਿਬ, ਤੁਹਾਡੀ ਗੱਲ ਸਹੀ ਹੈ। ਇੱਕ ਤਾਂ ਤੁਸੀਂ ਬੜੀ ਵਧੀਆ ਗੱਲ ਕੀਤੀ ਵੀ ਜਿਹੜੀ ਹੱਡ ਹਰਾਮੀ ਦੀ ਕੌਮ ਨੂੰ ਆਦਤ ਆ ਨਾ, ਹਾਂ। ਇਹ ਤੋਂ ਉਹ ਮੈਂ ਤੁਹਾਨੂੰ ਮਿਸਾਲ ਦਵਾਂ ਇਸਲਾਮਾਬਾਦ ਦੀ। ਹੁਣ ਹੂੰ। ਇੱਥੇ ਜਿਹੜੇ ਮਾਰਕੀਟਾਂ 'ਚ ਲੋਕ ਮੰਗਦੇ ਨੇ, ਤੁਸੀਂ ਉਹਨਾਂ ਨੂੰ ਕਹੋ ਨਾ ਕਿ ਯਾਰ ਆ ਗੱਡੀ ਮੇਰੀ ਧੋ ਦੇ ਤੇ ਅੱਧੇ ਘੰਟੇ ਬਾਅਦ ਮੈਂ ਤੈਨੂੰ 500 ਰੁਪਇਆ ਦੇ ਦੇਵਾਂਗਾ, ਉਹ ਬੰਦਾ ਭੱਜ ਜਾਏਗਾ ਯਕੀਨ, ਹਾਂ ਬਿਲਕੁਲ ਕਿਉਂਕਿ ਉਹਨੂੰ ਪਤਾ ਕਿ ਅੱਧੇ ਘੰਟੇ 'ਚ ਮੈਂ ਇਸ ਤੋਂ ਜ਼ਿਆਦਾ ਕਮਾ ਲੈਣੇ, ਮੈਨੂੰ ਲੋਕਾਂ ਨੂੰ ਦੇ ਦੇਣੇ। ਇਸ ਕਰਕੇ ਇੱਕ ਤਾਂ ਜਿਹੜੀ ਬੇਕਾਰੀ, ਇਹਨਾਂ ਨੂੰ ਪੈਸੇ ਦੇਣੇ ਵੀ ਨਾ, ਹੂੰ। ਇਹਨਾਂ ਨੂੰ ਨਹੀਂ ਦੇਣੇ ਪਾਕਿਸਤਾਨ ਵੀ ਇਸ ਚਾਹੀਦੇ। ਲਈ ਤਰੱਕੀ ਨਹੀਂ ਕਰ ਰਿਹਾ, ਉਹਨਾਂ ਹਾਂ ਕੰਮ ਕਰਨਾ ਪਏਗਾ ਸਾਨੂੰ। ਤੇ ਲੋਕਾਂ ਨੂੰ ਦੂਸਰਾ ਜਿਹੜੀ ਤੁਸੀਂ ਗੱਲ ਕੀਤੀ ਆ, ਉਹ ਆ ਇਨੋਵੇਟਿਵ ਆਈਡੀਆਜ਼ ਨਹੀਂ ਹੈ ਇੱਥੇ ਨਾ, ਸਿਲਾਈ ਕਢਾਈ ਤੇ ਵਰਕਸ਼ਾਪ। ਹੁਣ ਤੇ ਦੁਨੀਆ ਮਤਲਬ ਆਈਟੀ ਇਹ ਉਹ, ਇਹਦੇ 'ਚ ਲੋਕਾਂ ਨੂੰ ਟ੍ਰੇਨ ਕਰੋ, ਔਰ ਇਹਦੇ 'ਚ ਕੋਈ ਤਾਂ ਕਿ ਸਾਡੀ ਜਿਹੜੀ ਆ ਜ਼ਰੇ ਮੁਬਾਦਲਾ ਵੀ ਵਧੇ, ਉਹ ਮਲਟੀਪਲਾਈ ਸਾਰਾ ਕੰਮ ਹੋਵੇ। ਹੁਣ ਜਿਹੜੀ ਸਿਲਾਈ ਕਢਾਈ ਜਿਹੜੇ, ਇਹ ਤਾਂ ਹੁਣ 70 ਸਾਲ ਪਹਿਲਾਂ ਦੇ ਉਹ ਇੱਕ ਸੀਗੇ ਲੋਕਾਂ ਦੇ ਵੋਟ ਲੈਣੇ ਵਾਸਤੇ ਸਿਆਸਤਦਾਨਾਂ ਦੇ ਤਰੀਕੇਕਾਰ, ਉਹ ਹੁਣ ਨਹੀਂ ਇਸਤੇਮਾਲ ਹੋ ਸਕਦੇ। ਬਿਲਕੁਲ। ਲੇਕਿਨ ਜਿਹੜਾ ਮੈਨੂੰ ਲੱਗਦਾ ਨਾ ਕਿ ਇਹ ਲੜ ਪਤਾ ਕਿਉਂ ਰਹੇ ਨੇ, ਮੈਨੂੰ ਲੱਗਦਾ ਇਹ ਲੜਾਈ ਜਿਹੜਾ ਖੜਾ ਹੈ ਸਾਊਥ ਪੰਜਾਬ, ਹਾਂ। ਕਿਉਂਕਿ ਉੱਥੇ ਗੁਰਬਤ ਵੀ ਕਾਫੀ ਹੈ ਤੇ ਪੀਪਲਸ ਪਾਰਟੀ ਸਮਝਦੀ ਕਿ ਸਾਡਾ ਜਿਹੜਾ ਵੋਟਰ ਹੈ ਨਾ, ਉਹ ਬਿਸਪ ਦਾ ਬੈਨੀਫਿਸ਼ਰੀ ਵੀ ਹੈ। ਹਾਂ। ਕਿਉਂਕਿ ਉਹਨਾਂ ਨੂੰ ਪਤਾ ਕਿ ਜਿਹੜੀ ਪੰਜਾਬ ਦੀ ਦੂਜੀ ਸਾਈਡ ਹੈ ਨਾ, ਇੱਧਰ ਕੋਈ ਨਹੀਂ, ਅਸੀਂ ਹੁਣ ਸਾਡਾ ਕੰਮ ਮੁੱਕ ਗਿਆ ਹੋਇਆ। ਵੈਸੇ ਤਾਂ ਉੱਧਰ ਵੀ ਮੁੱਕ ਗਿਆ ਹੋਇਆ, ਲੇਕਿਨ ਇੱਧਰ ਤੇ ਬਿਲਕੁਲ ਕੋਈ ਨਹੀਂ। ਇਸ ਕਰਕੇ ਉਹ ਮੈਨੂੰ ਲੱਗਦਾ ਜ਼ਿਆਦਾ ਇਸ ਕਰਕੇ ਜ਼ੋਰ ਪਾ ਰਹੇ ਨੇ ਕਿ ਚਲੋ ਉਹਨਾਂ ਦਾ ਜਿਹੜਾ ਇੱਕ ਸਪੋਰਟਰ ਆ, ਉਹਨਾਂ ਦੇ ਨਾਲ ਜਿਹੜਾ ਅਲਾਈਨਡ ਆ, ਉਹਨੂੰ ਉਹ ਇੱਕ ਥੋੜ੍ਹੀ ਹੈਲਪ ਮਿਲ ਜਾਏ ਨਾ। ਲੇਕਿਨ ਨੂਨ ਲੀਗਜ਼ਾਰ ਆ, ਉਹ ਵੀ ਇਸ ਸੂਬੇ ਦੀ ਪਾਰਟੀ ਆ, ਹੁਕੂਮਤ ਵੀ ਕਰ ਰਹੀ, ਉਹ ਤਰ੍ਹਾਂ ਇਹਨੂੰ ਆਪਣੇ ਵੱਡੇ ਉਹ ਦੇਖ ਰਹੀ ਹੈ ਕੈਨਵਸ। ਉਹਨਾਂ ਨੇ ਪੈਕੇਜ ਵੀ ਅੱਛਾ ਐਲਾਨ ਤੇ ਕੀਤਾ, ਜੇ ਲੋਕਾਂ ਨੂੰ ਮਿਲ ਜਾਏ ਔਰ ਸਾਰਾ ਸਰਵੇ ਅੱਛਾ ਹੋ ਜਾਵੇ, ਕਿਉਂਕਿ 1 ਮਿਲੀਅਨ ਕੀਤਾ ਉਹਨਾਂ ਨੇ ਮੇਰੇ ਅੱਛਾ ਫਲੱਡ ਜਿਵੇਂ ਤੇ ਬੜੀ ਗੱਲ ਹੋ ਜਾਏਗੀ। ਹਾਂਜੀ, ਬੜੀ ਗੱਲ ਹੋ ਜਾਏਗੀ। ਲੇਕਿਨ ਉਹ ਮਿਲ ਜਾਂਦਾ। ਅੱਛਾ, ਲੇਕਿਨ ਰਾਣਾ ਸਾਹਿਬ ਦੇ ਵਿੱਚ ਇਹ ਹੈ ਕਿ ਇਹਨਾਂ ਨੂੰ, ਇਹ ਸਿਆਸਤਦਾਨਾਂ ਨੂੰ ਇਹ ਨਹੀਂ ਸਮਝ ਆ ਰਹੀ ਕਿ ਜਿਹੜਾ ਪਿਛਲਾ ਇਲੈਕਸ਼ਨ ਹੋਇਆ ਵਾ, ਲੋਕਾਂ ਨੇ ਇਹਨਾਂ ਚੀਜ਼ਾਂ ਤੇ ਵੋਟ ਨਹੀਂ ਦਿੱਤਾ। ਜੇ ਇਹਨਾਂ ਚੀਜ਼ਾਂ ਤੇ ਵੋਟ ਦਿੱਤਾ ਹੁੰਦਾ ਤੇ ਫਿਰ ਪੀਡੀਐਮ ਦੀ ਹੁਕੂਮਤ ਸੀ ਤੇ ਵੋਟ ਤੇ ਪੀਟੀਆਈ ਨੂੰ ਪਿਆ।
ਹਾਂ ਤੇ ਬਿਲਕੁਲ। ਪੀਟੀਆਈ ਨੇ ਤਾਂ ਕੋਈ ਇਦਾਂ ਦੇ ਕੰਮ ਵੀ ਨਹੀਂ ਕੀਤੇ ਹੋਏ ਸੀ ਕੋਈ, ਲੇਕਿਨ ਲੋਕਾਂ ਨੇ ਵੋਟ ਦਿੱਤਾ। ਇਸ ਕਰਕੇ ਵੋਟਰ ਦਾ ਮੇਰੇ ਖਿਆਲ ਮਾਈਂਡਸੈਟ ਹੁਣ ਚੇਂਜ ਹੋ ਗਿਆ। ਉਹ ਇਹਨਾਂ ਚੀਜ਼ਾਂ ਦੇ ਵੋਟ ਕੋਈ ਨਹੀਂ ਦਿੰਦੇ ਕਿ ਬਸ ਤੇ ਪੈਸੇ ਦਿਓ ਤੇ ਹਾਂ ਉਹ ਵੋਟ ਦੇ ਦੇਗੇ। ਲੇਕਿਨ ਇਹਨਾਂ ਨੂੰ ਕੁਝ ਸਮਝ ਨਹੀਂ ਆ ਰਹੀ, ਮੈਨੂੰ ਲੱਗਦਾ ਇਹ। ਮੈਂ ਸਿੰਧ 'ਚ ਤੇ ਮਿਲ ਰਿਹਾ ਜੀ, ਉਹ ਸਿੰਧ 'ਚ ਤੇ ਵੋਟ ਮਿਲ ਰਿਹਾ। ਉਹ ਇਸ ਦਾ ਵੀ ਹੋ ਸਕਦਾ ਹੈ ਕੰਟਰੀਬਿਊਸ਼ਨ, ਲੇਕਿਨ ਹੋਰ ਵੀ ਉੱਥੇ ਫੈਕਟਰ ਹੈ ਨੇ। ਸਿੰਧ ਦੀ ਪੋਲੀਟਿਕਸ ਤੇ ਹੋਰ ਹੀ ਤਰ੍ਹਾਂ ਦੀ ਹੈ। ਤੇ ਉਧਰ ਤੇ ਪੀਪਲਸ ਪਾਰਟੀ ਨੇ ਆਪਣਾ ਕਿਲਾ ਮਜ਼ਬੂਤ ਰੱਖਿਆ ਹੋਇਆ। ਤੇ ਪੰਜਾਬ ਵਿੱਚ ਹੀ ਹੈ ਵੀ ਮੀਆਂ ਸਾਹਿਬ ਨੂੰ ਤੇ ਮੁਸਲਿਮ ਲੀਗ ਨੂੰ ਹੀ ਮਸਲਾ ਰਹਿੰਦਾ ਹੈ, ਕਿਉਂਕਿ ਇੱਥੇ ਇੱਕ ਤੇ ਚੈਲੰਜ ਇਹਨੂੰ ਹੈ ਪੀਟੀਆਈ ਦਾ, ਖਾਨ ਸਾਹਿਬ ਦਾ, ਉੱਤੋਂ ਫਿਰ ਪੀਪਲਸ ਪਾਰਟੀ ਵੀ ਕੁਝ ਜ਼ਿਲ੍ਹਿਆਂ 'ਚ ਆ ਕੇ ਲੱਤ ਉਡਾਉਣ ਦੀ ਕੋਸ਼ਿਸ਼ ਕਰਦੀ ਹੈ। ਹੂੰ ਤੇ ਉੱਥੇ ਫਿਰ ਲੜਾਈ ਹੋ ਜਾਂਦੀ। ਉਹ ਫਿਰ ਇਸ ਤਰ੍ਹਾਂ ਦੇ ਪ੍ਰੋਗਰਾਮ ਐਕਸਪਲਾਈਟ ਕਰਦੇ ਨੇ। ਹੋਰ ਤੇ ਗੱਲ ਹੈ ਕੋਈ ਨਹੀਂ ਇੱਕ ਦੂਜੇ ਦੇ ਖਿਲਾਫ ਇਸਤੇਮਾਲ ਕਰਨ ਵਾਲੀ, ਕਿਉਂਕਿ ਇਹਨਾਂ ਨੂੰ ਹਾਫਿਜ਼ ਸਾਹਿਬ ਨੇ ਬੰਨ੍ਹ ਕੇ ਰੱਖਿਆ ਹੋਇਆ ਹੂੰ ਕਿ ਬਸ ਲੜਨਾ ਨਹੀਂ, ਚੰਗੇ ਤਰੀਕੇ ਨਾਲ ਤੁਸੀਂ ਹਾਈਬ੍ਰਿਡ ਰਜੀਮ ਚਲਾਉਣੀ ਹੈ। ਬਸ ਉਹਦੇ 'ਚ ਹੀ ਲੱਗੇ ਨੇ, ਲੜਾਈ ਕਰਦੇ ਨੇ। ਲੇਕਿਨ ਮੈਂ ਤੇ ਚੋਈ ਸਾਹਿਬ ਇਸ ਗੱਲ ਦਾ ਵਾਂ ਕਿ ਇਹ ਵਾਕਈ ਅਗਰ ਚਾਹੁੰਦੇ ਨੇ ਕਿ ਪਾਕਿਸਤਾਨ ਵਿੱਚੋਂ ਗੁਰਬਤ ਮੁੱਕੇ, ਵੀ ਸੀਰੀਅਸਲੀ ਇਸ ਦਾ ਕੋਈ ਤੋੜ ਕਰਨਾ ਪੈਣਾ ਹੈ। ਇਹ ਬਿਸ ਵਗੈਰਾ ਤੇ ਇਸ ਤਰ੍ਹਾਂ ਦੇ ਕੰਮ ਜਿਹੜੇ ਨੇ ਨਾ, ਇਹ ਲੌਂਗ ਟਰਮ ਵਿੱਚ ਇਹ ਬੋਝ ਹੀ ਬਣਦੇ ਜਾਣਗੇ। ਉਹ ਲੋਕਾਂ ਦੇ ਉੱਤੇ ਵੀ, ਹਕੂਮਤ ਦੇ ਉੱਤੇ ਵੀ। ਪਹਿਲੇ ਤੇ ਬਾਹਰੋਂ ਪੈਸੇ ਆਉਂਦੇ ਸਨ, ਉਹ ਵੀ ਪੈਸੇ ਮੁੱਕਦੇ ਜਾ ਰਹੇ ਨੇ, ਘੱਟ ਹੁੰਦੀ ਜਾ ਰਹੀ ਬਾਹਰੋਂ ਇਮਦਾਦ। ਤੇ ਇਹ ਪਹਿਲੇ ਹੀ ਗੱਲ ਪੈ ਗਿਆ ਹੋਇਆ ਕੰਮ, ਇਹਨੂੰ ਮੁਕਾਓ ਛੇਤੀ ਛੇਤੀ। ਇਹ ਕੋਈ ਚੰਗੀ ਗੱਲ ਨਹੀਂ, ਕੋਈ ਇਸ ਤੋਂ ਬਿਹਤਰ ਮਨਸੂਬਾ ਲੈ ਕੇ ਆਓ। ਇਹ ਤੁਹਾਨੂੰ ਚੋਈ ਸਾਹਿਬ ਨੇ ਦੱਸਿਆ ਨਾ, ਅਗਰ ਇਹ ਬੰਗਲਾਦੇਸ਼ ਦੇ ਮਾਡਲ ਨੂੰ ਤੇ ਵੀਅਤਨਾਮ ਦੇ ਮਾਡਲ ਨੂੰ ਮਿਕਸ ਕਰ ਲੈਣ ਕਿ ਤੁਸੀਂ ਹਰ ਡਿਸਟ੍ਰਿਕਟ ਵਿੱਚੋਂ ਨਾ ਤੁਸੀਂ ਇੰਤਖਾਬ ਕਰ ਲਓ ਅਨਪੜ੍ਹ ਲੋਕਾਂ ਦਾ, ਮੈਟ੍ਰਿਕ ਪਾਸ ਦਾ। ਉਹ ਕਹੋ ਜੀ ਕਿ ਮੁਖਤਲਿਫ ਖਾਨਦਾਨਾਂ 'ਚੋਂ, ਇਹ ਖਾਨਦਾਨ ਦੇ ਨਹੀਂ, 4 ਮੁਹੱਲਿਆਂ 'ਚੋਂ ਜਿਹੜੇ 20 ਬੰਦੇ ਲੈਣੇ ਨੇ, ਇਸ ਤਰੀਕੇ ਨਾਲ ਤੁਸੀਂ ਬੰਦੇ ਕਰੋ, ਉਹਨਾਂ ਦੀ ਕਰੋ ਟ੍ਰੇਨਿੰਗ, ਉਹਨਾਂ ਨੂੰ ਤੁਸੀਂ ਭੇਜੋ ਬਾਹਰ। ਸਕਿਲਡ ਵਰਕਰ ਦੀ ਬੜੀ ਹੈ। ਤੁਹਾਨੂੰ ਪਤਾ ਹੈ ਕਿ ਬੈਲਾਰਸ ਜੈਸਾ ਮੁਲਕ ਜਿਹੜਾ ਉੱਥੇ ਵੀਰਾਨ ਪਿਆ ਹੋਇਆ, ਉਹਨਾਂ ਨੇ ਕਿਹਾ ਸੀ, ਉਹ ਲੁਕਾਸ਼ੰਕਾ ਜਦੋਂ ਆਇਆ ਸੀ ਇੱਥੇ, ਉਹਨੇ ਕਿਹਾ ਜੀ ਕਿ ਸਾਨੂੰ ਦੇ ਦਿਓ ਤੁਸੀਂ 4-5 ਲੱਖ ਬੰਦਾ ਨਾ ਆਪਣਾ। ਇਹ ਅਜ਼ਰਬਾਈਜਾਨ ਵੀ ਕਹਿ ਚੁੱਕਿਆ। ਤੇ ਹੁਣੇ ਤੇ ਜਿਹੜਾ ਸਾਊਦੀ ਦੇ ਨਾਲ ਸਾਡਾ ਮਾਇਦਾ ਹੋ ਗਿਆ, ਤੇ ਉਹਦੇ ਬਾਅਦ ਵੀ ਹੋਰ ਲੇਬਰ ਦੀ ਡਿਮਾਂਡ ਆਉਣੀ ਹੈ। ਗਲਫ ਵਿੱਚ ਜਿਹੜੀ ਹੈ ਡਿਮਾਂਡ ਹੁਣ ਆਏਗੀ ਅਗਰ ਇਜ਼ਰਾਈਲ ਵਾਲਾ ਮਸਲਾ ਮੁੱਕ ਗਿਆ। ਤੇ ਬੜੀ ਅਪਰਚੁਨਿਟੀ ਹੈ ਅਗਰ ਕਰਨ ਤੇ। ਇੱਕ ਬੰਦਾ ਕਮਾਉਣ ਜਾਏਗਾ, ਪਠਾਨ ਦੇਖੋ ਜਾਂਦਾ ਉਧਰੋਂ ਨਾ, ਬਨੇਰ ਤੋਂ ਉੱਠ ਕੇ, ਦੀਰ ਤੋਂ ਉੱਠ ਕੇ, ਸਵਾਦ ਤੋਂ ਉੱਠ ਕੇ, ਉਹ ਪੂਰਾ ਖਾਨਦਾਨ ਨੂੰ ਖਵਾਉਂਦਾ। ਪੰਜਾਬੀ ਵੀ ਇੰਝ ਹੀ ਕਰਦਾ ਹੈ। ਬਿਲਕੁਲ। ਤੇ ਇਸ ਤਰ੍ਹਾਂ ਪਲਾਨ ਕਰਕੇ ਕਿਉਂ ਨਹੀਂ ਕਰ ਲੈਂਦੇ? ਨਾਲੇ ਉਹ ਬਿਲਕੁਲ ਬਾਹਰ ਵੀ ਸਕਿਲਡ ਵਰਕਰ ਭੇਜਣ। ਦੂਸਰਾ ਇਹ ਹੈ ਕਿ ਇੱਧਰ ਵੀ ਇੱਥੇ ਕਰਨ। ਇੱਥੇ ਵੀ ਆਪਣੀ ਜਿਹੜੀ ਲੋਕਲ ਸਮਾਲ ਇੰਡਸਟਰੀ ਜਿਹਨੂੰ ਅਸੀਂ ਕਹਿੰਦੇ ਆ, ਉਹਨੂੰ ਪ੍ਰਮੋਟ ਕਰਨ। ਉਹ ਦੇਖੋ ਰਾਣਾ ਸਾਹਿਬ ਹੁਣ ਜਿਹੜੇ ਕਹਿੰਦੇ ਜੀ ਡੈਵੋਲੂਸ਼ਨ 18ਵੀਂ ਤਰਮੀਮ, ਇਹ ਸਾਡੇ ਜਿਹੜੇ ਡਿਸਟ੍ਰਿਕਟ ਆ, ਇਹ ਰੈਵਨਿਊ ਦੇ ਹਿਸਾਬ ਨਾਲ ਕੋਈ ਇੰਡੀਪੈਂਡੈਂਟ ਹੋਏ ਆ? ਕਿਸੇ ਡਿਸਟ੍ਰਿਕਟ ਦਾ ਆਪਣਾ ਕੋਈ ਬ੍ਰਾਂਡ ਜਾਂ ਕਿਸੇ ਡਿਸਟ੍ਰਿਕਟ ਦੀ ਆਪਣੀ ਕੋਈ ਇੰਡਸਟਰੀ ਕਿਸੇ ਨੇ ਇਨਵੋਲਵ ਕੀਤੀ? ਕੋਈ ਨਹੀਂ, ਨਹੀਂ ਕੋਈ ਨਹੀਂ, ਕੋਈ ਚੱਕਰ ਨਹੀਂ। ਹੁਣ ਮੈਂ ਦੇਖ ਰਿਹਾ ਸੀ ਜਿਹੜੀ ਇਲੈਕਟ੍ਰਿਕ ਬੱਸਾਂ, ਉਹ ਚਲੋ ਅੱਛਾ ਕੰਮ ਆ, ਚੀਫ ਮਿਨਿਸਟਰ ਨੇ ਇਫਤਤਾਹ ਕਰ ਰਹੀ ਹਰ ਜ਼ਿਲ੍ਹੇ ਜਾ ਕੇ। ਲੇਕਿਨ ਮਸਲਾ ਹੈ ਕਿ ਉਹ ਜ਼ਿਆਦਾਤਰ ਚੱਲਣੀਆਂ ਨਹੀਂ। ਉਹਦੀ ਵਜ੍ਹਾ ਹੈ ਕਿ ਅੱਛਾ ਟਰਾਂਸਪੋਰਟ ਡਿਪਾਰਟਮੈਂਟ ਕੋਈ ਨਹੀਂ। ਇਹ ਤੇ ਡੀਸੀਆਂ ਦਾ ਕੰਮ ਸੀ ਨਾ ਕਿ ਹਰ ਡਿਸਟ੍ਰਿਕਟ ਲੈਵਲ ਤੇ ਟਰਾਂਸਪੋਰਟ ਡਿਪਾਰਟਮੈਂਟ ਹੋਣਾ ਚਾਹੀਦਾ ਜਿਹੜਾ ਲੋਕਾਂ ਨੂੰ ਦੇਣ। ਕਿਸੇ ਡੀਸੀ ਨੇ ਕਿਉਂ ਨਹੀਂ ਸੋਚਿਆ ਹੈ? ਕਿਸੇ ਲੋਕਲ ਲੈਵਲ ਦੇ ਜਿਹੜੇ ਸਿਆਸਤਦਾਨ, ਉਹਨਾਂ ਨੇ ਕਿਉਂ ਨਹੀਂ ਸੋਚਿਆ? ਪੰਜਾਬ ਗੌਰਮੈਂਟ ਕੋਲ ਜਿਹੜਾ ਆਰਡਰ ਕਰਤੀ, ਪਾਲਿਸੀ ਹੁੰਦੀ ਚੱਲਦੀ ਹੈ 6 ਮਹੀਨੇ ਸਾਲ, ਉਸ ਤੋਂ ਬਾਅਦ ਬੱਸਾਂ ਟੁੱਟ ਜਾਣੀਆਂ ਤੇ ਕਿਸੇ ਨੇ ਪੁੱਛਣਾ ਵੀ ਨਹੀਂ, ਕਿਉਂਕਿ ਉਹਦਾ ਟਰਾਂਸਪੋਰਟ ਡਿਪਾਰਟਮੈਂਟ ਲੋਕਲ ਸਾਡੇ ਕੋਈ ਨਹੀਂ ਮਜ਼ਬੂਤ ਜਿਹੜੇ ਉਹਨਾਂ ਨੂੰ ਚਲਾਉਣ ਲੰਬੇ ਅਰਸੇ ਲਈ। ਬਿਲਕੁਲ। ਤੋ ਇਹ ਚੋਈ ਸਾਹਿਬ ਇਹ ਦੱਸੋ, ਇਹ ਮੌਲਵੀ ਆਪਸ ਲੜਦੇ ਰਹਿੰਦੇ ਨੇ। ਇੱਕ ਇਸਲਾਮੀ ਨਜ਼ਾਤੀ ਕੌਂਸਲ ਬਣਾਈ, ਤੇ ਉਹ ਤੇ ਖ਼ਤਮ ਹੋ ਜਾਣੀ ਚਾਹੀਦੀ ਹੈ ਵੈਸੇ ਆਈਨੀ ਤੌਰ ਤੇ, ਕਿਉਂਕਿ ਉਹਨੇ ਆਪਣਾ ਕੰਮ ਮੁਕੰਮਲ ਕਰ ਲਿਆ। ਤੁਹਾਨੂੰ ਪਤਾ ਨਾ, ਹਾਂ 10 ਸਾਲ ਹੀ ਸੀ। ਬਿਲਕੁਲ। ਆਹ 88 'ਚ ਮੁੱਕ ਗਿਆ ਸੀ। ਚਲੋ ਕੰਮ ਨਹੀਂ ਸੀ ਮੁੱਕਿਆ, ਤੇ ਬਾਅਦ ਵਿੱਚ ਕੰਮ ਤੇ ਮੁਕੰਮਲ ਕਰ ਲਿਆ ਨਾ। ਡਾਕਟਰ ਖਾਲਿਦ ਮਸੂਦ ਸਾਹਿਬ ਕਹਿੰਦੇ ਨੇ ਅਸੀਂ ਪੂਰੇ ਆਇਨ ਦਾ ਜਾਇਜ਼ਾ ਲੈ ਲਿਆ, ਕਵਾਨੀਨ ਦਾ। ਅਸੀਂ ਰਿਪੋਰਟਾਂ ਜਮ੍ਹਾਂ ਕਰਾ ਦਿੱਤੀਆਂ। ਜਿਹੜਾ ਮੈਂਡੇਟ ਸੀ ਕਨਸਟੀਟਿਊਸ਼ਨਲ, ਉਹ ਇਸਲਾਮੀ ਨਜ਼ਰੀਆਤੀ ਕੌਂਸਲ ਦਾ ਮੁੱਕ ਚੁੱਕਿਆ ਹੋਇਆ। ਉਸ ਤੋਂ ਬਾਅਦ ਇਹਨੂੰ ਡਿਜ਼ੋਲਵ ਹੋਣਾ ਚਾਹੀਦਾ ਸੀ। ਮੁਕਤਦਰਾ ਕੌਮੀ ਜ਼ਬਾਨ, ਉਹਨੇ ਆਪਣਾ ਕੰਮ ਮੁਕੰਮਲ ਕਰ ਲਿਆ ਹੋਇਆ, ਉਹਨੂੰ ਡਿਜ਼ੋਲਵ ਹੋਣਾ ਚਾਹੀਦਾ ਸੀ, ਮੁਕਾ ਦੇਣਾ ਚਾਹੀਦਾ ਸੀ। ਇਹ ਹੁਣੇ ਬਣ ਗਏ ਨੇ, ਤੇ ਇਹ ਸਿਆਸੀ ਰਿਸ਼ਵਤ ਦੇ ਜ਼ਰੀਏ ਬਣ ਗਏ ਨੇ। ਇਹ ਮੌਲਵੀਆਂ ਨੂੰ ਰਿਸ਼ਵਤ ਦੇਣ ਵਾਸਤੇ, ਤੇ ਮੁਕਤਦਰਾ ਤੇ ਇਸ ਤਰ੍ਹਾਂ ਦੇ ਅਦਾਰੇ ਦਾਨਸ਼ਵਰਾਂ ਨੂੰ ਰਿਸ਼ਵਤ ਦੇਣ ਵਾਸਤੇ ਬਣਾ ਲਏ ਨੇ। ਤੇ ਹਕੂਮਤਾਂ ਆਉਂਦੀਆਂ ਨੇ, ਆਪਣੀ ਮਰਜ਼ੀ ਦੇ ਦਾਨਸ਼ਵਰ ਲਿਆਂਦੀਆਂ ਨੇ। ਉਹ ਤੁਸੀਂ ਗੱਲ ਕਰ ਰਹੇ ਸੋ ਨਾ ਕਿ ਮੁਕਾਮੀ ਹੀਰੋ ਦੇ, ਉਹਨਾਂ ਨੂੰ ਕੀ ਗਰਜ਼ ਪਈ ਮੁਕਾਮੀ ਹੀਰੋ ਦੇ ਨਾਲ? ਤੇ ਉਹਨਾਂ ਦਾ ਤੇ ਉਹ ਆਪਣੇ ਆਪ ਨੂੰ ਜੋੜਦੇ ਨੇ ਆਲਮੀ ਸਿਆਸਤ, ਅਮਰੀਕਾ, ਇੰਡੀਆ, ਚੀਨ,
ਹਾਂਜੀ ਉਹ ਅਫਗਾਨਿਸਤਾਨ ਤੋਂ ਥੱਲੇ ਨਹੀਂ ਲੈਂਦਾ ਇੱਥੇ ਇਸਲਾਮਾਬਾਦ ਦਾ ਦਾਨਿਸ਼ਵਰ। ਤੇ ਇਹਨੇ ਕਿੱਥੇ ਅਹਿਮਦ ਖਾਨ ਖਰਲ ਦੇ ਉੱਤੇ ਜਾ ਕੇ ਗੱਲ ਕਰਨੀ, ਦੂਲੇ ਭੱਟੀ 'ਤੇ ਕਰਨੀ ਗੱਲ, ਭਗਤ ਸਿੰਘ 'ਤੇ ਕਰਨੀ ਗੱਲ। ਤੇ ਇਹ ਇੱਕ ਮੇਰਾ ਖਿਆਲ ਹੈ ਕਿ ਉਹਨੂੰ ਡਿਜ਼ੋਲਵ ਹੋਣਾ ਚਾਹੀਦਾ। ਇਹ ਫਤਵੇ ਸਾਜ਼ ਫੈਕਟਰੀ ਬਣ ਗਈ ਹੈ। ਬੇਸ਼ੱਕ ਸਾਡਾ ਦੋਸਤ ਚੇਅਰਮੈਨ ਲੱਗਿਆ ਹੋਇਆ ਮੌਲਾਨਾ ਰਾਘਵ ਨੇਮੀ, ਲੇਕਿਨ ਇਹ ਤਾਂ ਤੇ ਇਹਨੂੰ ਖ਼ਤਮ ਕਰਨਾ ਚਾਹੀਦਾ ਹੁਕੂਮਤ ਨੂੰ ਚੋਈ ਸਾਹਿਬ ਫੌਰੀ ਤੌਰ 'ਤੇ। ਅੱਛਾ, ਅੱਜ ਕੱਲ੍ਹ ਰਾਣਾ ਸਾਹਿਬ ਤੁਸੀਂ ਹੁਣ ਇਸਲਾਮੀ ਨਜ਼ਰਿਆਤੀ ਕੌਂਸਲ ਦੀ ਗੱਲ ਕਰ ਹੀ ਦਿੱਤੀ ਹੈ, ਤੇ ਉਹ ਅੱਜ ਕੱਲ੍ਹ ਤੁਹਾਨੂੰ ਪਤਾ ਬੜੀਆਂ ਖਬਰਾਂ 'ਚ ਵੀ ਹੈ, ਔਰ ਉਹ 'ਤੇ ਤਨਕੀਦ ਵੀ ਹੋ ਰਹੀ ਹੈ। ਅੱਜ ਮੁਸਤਫਾ ਨਵਾਜ਼ ਖੋਖਰ ਨੇ ਵੀ ਤਨਕੀਦ ਕੀਤੀ ਹੈ। ਉਹ ਇਹ ਕਿ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰ ਮੁਹੰਮਦ ਅਲੀ ਇੰਜੀਨੀਅਰ ਮੁਹੰਮਦ ਅਲੀ ਮਿਰਜ਼ਾ, ਉਹ ਉਹ ਤੁਹਾਨੂੰ ਵੀ ਪਤਾ ਬੁੱਲਾ ਉਹ ਹੀ ਤਰ੍ਹਾਂ ਹੈ, ਦੇ ਹਾਂ। ਕੋਈ FIR ਦਿੱਤੀ ਹੈ ਹਾਂ ਬਿਲਕੁਲ ਹੋਈ NCCI ਸੀ, ਨੇ, ਗਲਤ ਹੋਈ। ਤੇ ਉਹ ਉੱਤੇ ਲੇਕਿਨ ਜਿਹੜਾ ਕੌਂਸਲ ਆ ਉਹਨਾਂ ਨੇ ਬੜਾ ਸਖਤ ਕਿਸਮ ਦਾ ਫੈਸਲਾ ਉਹਨਾਂ ਦੇ ਖਿਲਾਫ ਦੇ ਦਿੱਤਾ, ਕਿਉਂਕਿ NCCI ਨੇ ਨੈਸ਼ਨਲ ਸਾਈਬਰ ਕ੍ਰਾਈਮ ਜਿਹੜੀ ਏਜੰਸੀ ਹੈ, ਉਹਨਾਂ ਨੇ ਉਹਦੇ ਤਫਤੀਸ਼ੀ ਅਫਸਰ ਨੇ ਉਹਨਾਂ ਨੂੰ ਪੁੱਛਿਆ ਕਿ ਜੀ ਇਹ ਜਿਹੜੇ ਇਹਨਾਂ ਨੇ ਆਹ ਚੀਜ਼ਾਂ ਜਿਹੜੇ ਇਹਨਾਂ ਦੇ ਖਿਲਾਫ ਇਲਜ਼ਾਮਾਤ ਨੇ ਇਹ ਗੁਸਤਾਖੀ ਬਣਦੀ ਕਿ ਨਹੀਂ ਬਣਦੀ, ਤੇ ਕੌਂਸਲ ਨੇ ਕਿਹਾ ਜੀ ਕਿ ਬਹਰਹਾਲ ਉਹਨਾਂ ਨੂੰ ਗੁਸਤਾਖ ਹੀ ਕਰਾਰ ਦੇ ਦਿੱਤਾ। ਅੱਛਾ, ਉਹਦੇ ਉੱਤੇ ਜਿਹੜੀ ਮੈਂ ਚੁੱਕਿਆ ਹੁਣ ਤੁਹਾਨੂੰ ਪਤਾ ਮਜ਼ਹਬੀ ਬੰਦਾ ਤਾਂ ਨਹੀਂ, ਤੇ ਮੈਨੂੰ ਤਾਂ ਨਹੀਂ ਪਤਾ ਉਹ ਅਗਰ ਉਹਨਾਂ ਨੇ ਕੋਈ ਜੁਰਮ ਕੀਤਾ ਤੇ ਉਜ਼ਾਰ ਆ ਉਹਨਾਂ ਦੇ FIR ਆ, ਤੇ ਇਨਵੈਸਟੀਗੇਸ਼ਨ ਹੋਏ, ਟਰਾਇਲ ਹੋਏ, ਤੇ ਸਜ਼ਾ ਬਿਲਕੁਲ ਉਹਨਾਂ ਨੂੰ ਮਿਲਣੀ ਚਾਹੀਦੀ ਹੈ, ਉਹਦੇ 'ਤੇ ਕੋਈ ਦੋ ਰਾਏ ਨਹੀਂ ਹੈ, ਕਿਉਂਕਿ ਜ਼ਾਹਰ ਗੁਸਤਾਖੀ ਜਿਹੜੀ ਹੈ ਮਜ਼ਹਬ ਦੀ, ਉਹ ਸਾਡੇ ਕਾਨੂੰਨ ਜੁਰਮ ਆ, ਉਹਨਾਂ ਨੇ ਅਗਰ ਜੁਰਮ ਕੀਤਾ। ਲੇਕਿਨ ਕੌਂਸਲ ਦੇ ਉੱਤੇ ਜਿਹੜੀ ਮੇਰਾ ਪੁਆਇੰਟ ਆ, ਉਹ ਕੌਂਸਲ ਦੇ ਬਾਰੇ ਲੋਕ ਕਹਿ ਰਹੇ ਕਿ ਜਿਹੜਾ ਆਇਨ ਦਾ ਆਰਟੀਕਲ ਆ 229 ਤੇ 230, ਉਹ ਇਹ ਆ ਕਿ ਕੌਂਸਲ ਪਾਰਲੀਮੈਂਟ ਨੂੰ, ਪ੍ਰੋਵਿੰਸ਼ਨਲ ਅਸੈਂਬਲੀ ਨੂੰ, ਜਾਂ ਗਵਰਨਰ ਜਾਂ ਸਦਰੇ ਪਾਕਿਸਤਾਨ ਦੀ ਐਡਵਾਈਸ 'ਤੇ ਕੋਈ ਵੀ ਰਿਕਮੈਂਡੇਸ਼ਨ ਦੇ ਸਕਦੀ ਹੈ। ਯਾਨੀ ਉਹ ਉਹਨਾਂ ਕੋਲ ਪੁੱਛੇ, ਇਹ ਚਾਰ ਅਦਾਰੇ ਪ੍ਰੋਵਿੰਸ਼ਨਲ ਅਸੈਂਬਲੀ, ਪਾਰਲੀਮੈਂਟ ਜਿਹਦੇ ਸੈਨੇਟ, ਨੈਸ਼ਨਲ ਅਸੈਂਬਲੀ, ਸਦਰ ਜਾਂ ਗਵਰਨਰ, ਉਹ ਵੀ ਕਿਸੇ ਲਾਅ ਦੇ ਉੱਤੇ, ਕਾਨੂੰਨ ਦੇ ਉੱਤੇ, ਤੇ ਫਿਰ ਕੌਂਸਲ ਰਿਕਮੈਂਡ ਕਰ ਸਕਦੀ। ਲੇਕਿਨ ਕੌਂਸਲ ਨੇ ਇੱਕ ਏਜੰਸੀ, ਇਨਵੈਸਟੀਗੇਸ਼ਨ ਏਜੰਸੀ NCCIA, ਉਹਨਾਂ ਦੇ ਕਹਿਣੇ ਉੱਤੇ, ਉਹਨਾਂ ਦੇ ਲੈਟਰ ਉੱਤੇ ਇੱਕ ਐਡਾ ਵੱਡਾ ਉਹਨਾਂ ਨੇ ਫਤਵਾ ਜਾਰੀ ਕਰ ਦਿੱਤਾ। ਇਹ ਕੌਂਸਲ ਨੂੰ ਕਰਨਾ ਚਾਹੀਦਾ ਸੀ? ਨਹੀਂ ਸੀ ਕਰਨਾ ਚਾਹੀਦਾ। ਮੈਂ ਤੇ ਇਹ ਤੇ ਉਹਦਾ ਕੰਮ ਹੀ ਨਹੀਂ, ਉਹਦਾ ਤੇ ਮੈਂਡੇਟ ਤੁਸੀਂ ਦੱਸ ਦਿੱਤਾ ਜਿਹੜਾ ਬਚ ਵੀ ਗਿਆ। ਮੈਂ ਤੇ ਇਸ ਦੇ ਹੀ ਖਿਲਾਫ ਹਾਂ ਕਿ ਮਜ਼ਹਬੀ ਰਿਸ਼ਵਤ ਵਾਸਤੇ ਅਦਾਰੇ ਬਣਾਏ ਜਾਣ, ਇਹਨੂੰ ਖ਼ਤਮ ਹੀ ਹੋਣਾ ਚਾਹੀਦਾ। ਕਿਉਂਕਿ ਇੱਥੇ ਮਸਲਕੀ ਬੁਨਿਆਦ 'ਤੇ ਕੋਟਿਆਂ ਦੇ ਉੱਤੇ ਮੌਲਵੀ ਆਉਂਦੇ ਨੇ, ਆਪਸ ਵਿੱਚ ਗੈਂਗ ਅਪ ਹੋ ਜਾਂਦੇ ਨੇ, ਇੱਕ ਫੈਸਲਾ ਲੈਣ ਵਾਸਤੇ ਲੌਬਿੰਗ ਕਰ ਲੈਂਦੇ ਨੇ, ਉਹ ਕੁਝ ਚੀਜ਼ਾਂ ਰੋਕ ਦਿੰਦੇ ਨੇ, ਕੁਝ ਉਹਨੂੰ ਐਗਰੀ ਕਰ ਜਾਂਦੇ ਨੇ। ਉੱਥੇ ਜਾ ਕੇ ਇਹ ਬਿਲਕੁਲ ਮਾਫੀਆ ਦੀ ਤਰ੍ਹਾਂ ਜਿਹੜੇ ਨੇ ਮੌਲਵੀ ਆਪਰੇਟ ਕਰਦੇ ਨੇ। ਇਸਲਾਮੀ ਨਜ਼ਰੀਆਤੀ ਕੌਂਸਲ, ਸ਼ੀਆ, ਸੁੰਨੀ, ਵਾਬੀ ਸਾਰੇ ਇਕੱਠੇ ਮਿਲ ਕੇ ਨਾ ਇੱਕ ਨੁਕਤੇ 'ਤੇ, ਏਜੰਡੇ 'ਤੇ ਖੜੇ ਹੋ ਜਾਂਦੇ ਨੇ, ਅਤੇ ਉਹਨਾਂ ਨੂੰ ਲੱਗਿਆ ਕਿ ਜਨਾਬ ਇਹਦਾ ਮੱਕੂ ਠੱਪਣਾ ਹੈ, ਅਤੇ ਇਹਦੇ ਖਿਲਾਫ ਉਹਦੇ ਦਿੱਤਾ। ਬਾਕੀ ਸਾਈਬਰ ਕ੍ਰਾਈਮ ਦਾ ਇਹ ਉਹ ਕਰਨ, ਉਹ ਤਾਂ ਲਾਅ ਦਾ ਆਪਣਾ ਤਰੀਕਾ ਹੈ ਨਾ। ਨਜ਼ਰੀਆਤੀ ਕੌਂਸਲ ਕਿੱਥੋਂ ਆ ਗਈ ਫਤਵਾ ਦੇਣ ਵਾਸਤੇ? ਅੱਛਾ, ਤੁਹਾਨੂੰ ਪਤਾ ਇਹਨਾਂ ਨੇ ਇੱਕ ਹੋਰ ਬੜਾ ਅਜੀਬ ਗਰੀਬ ਕੰਮ ਕੀਤਾ। ਉਹ ਫਿਰ ਮੁੱਕਰ ਗਏ ਨੇ, ਤਾਂ ਥੋੜਾ ਸਰਕਾਰ ਨੇ ਇਹਨਾਂ ਨੂੰ ਡੰਡਾ ਕਰਾਇਆ ਨਾ। ਉਹ ਇਹਨਾਂ ਨੇ ਜਿਹੜੀ ਆਖਰੀ ਇਹਨਾਂ ਦੀ ਮੀਟਿੰਗ ਹੋਈ, ਪਹਿਲਾਂ ਇਹਨਾਂ ਨੇ ਜਿਹੜੀ ਪ੍ਰੈਸ ਰਿਲੀਜ਼ ਕੱਢੀ, ਉਹਨਾਂ ਨੇ ਕਿਹਾ ਜਿਹੜਾ ਵਿਦਹੋਲਡਿੰਗ ਟੈਕਸ ਹੈ ਨਾ ਬੈਂਕਾਂ ਤੋਂ ਰਕਮ ਕਢਾਉਣੇ 'ਤੇ, ਉਹ ਵੀ ਗੈਰ ਸ਼ਰਈ ਹੈ। ਲੇਕਿਨ ਫਿਰ ਥੋੜਾ ਜਿਹਾ ਕੋਈ ਪ੍ਰੈਸ਼ਰ ਆਇਆ ਤਾਂ ਇਹਨਾਂ ਨੇ ਕਿਹਾ ਨਹੀਂ, ਅਸੀਂ ਉਹਦੇ ਬਾਰੇ ਸੋਚ ਰਹੇ ਹਾਂ, ਨੈਕਸਟ ਮੀਟਿੰਗ ਫੈਸਲਾ ਕੀਤਾ ਜਾਏਗਾ। ਹੁਣ ਜੇ ਟੈਕਸ ਦੇ ਮਾਮਲਾਤ ਵੀ ਕੌਂਸਲ ਨੇ ਦੇਖਣੇ ਸ਼ੁਰੂ ਕਰ ਦਿੱਤੇ ਯਾਰ। ਹੈ ਤੇ ਚੋਈ ਸਾਹਿਬ ਉਂਝ ਹੀ ਹੈ, ਜਿਵੇਂ ਪਹਿਲੇ ਨਾ ਪੋਪ ਫੈਸਲੇ ਕਰਦੇ ਸਨ, ਕਾਰਡੀਨਲ ਬਹਿ ਜਾਂਦੇ ਸਨ ਕਿ ਬਈ ਕਾਨੂੰਨ ਕਿਸ ਤਰ੍ਹਾਂ ਬਣਨਗੇ, ਇਹ ਰਿਆਸਤਾਂ ਕਿਸ ਤਰ੍ਹਾਂ ਚਲਾਉਣਗੀਆਂ। ਇਹ ਮੌਲਵੀ ਸਾਡੇ ਪਾਕਿਸਤਾਨ ਇੰਝ ਹੀ ਬਣਾਉਂਦੇ ਨੇ ਕਾਨੂੰਨ, ਉਹ ਫੈਸਲੇ ਕਰਨ ਲੱਗ ਗਏ ਨੇ। ਅਤੇ ਇਹ ਕੋਈ ਚੰਗੇ ਨਿਸ਼ਾਨੀ ਨਹੀਂ ਹੈ ਇਸ ਮੁਲਕ ਵਾਸਤੇ, ਸੁਸਾਇਟੀ ਵਾਸਤੇ। ਉਹ ਮੌਲਵੀ ਦਾ ਕੰਮ ਸਿਰਫ ਦੇਖੇ ਦੱਸੇ ਲੋਕਾਂ ਨੂੰ, ਬਈ ਨਮਾਜ਼ ਪੜ੍ਹੋ, ਬੇਈਮਾਨੀ ਨਾ ਕਰੋ, ਰਿਸ਼ਵਤਖੋਰੀ ਨਾ ਕਰੋ, ਸਿੱਧੇ ਤੁਸੀਂ ਤਰੀਕੇ ਨਾਲ ਨਮਾਜ਼ ਪੜ੍ਹੋ, ਹੈ ਜੀ। ਇਹ ਹੋਰ ਕੰਮਾਂ 'ਚ ਪੈ ਗਏ ਨੇ। ਇਹਨਾਂ ਨੇ ਨਫ਼ਰਤ ਨੂੰ ਆਪਣਾ ਕਾਰੋਬਾਰ ਬਣਾ ਲਿਆ ਅਤੇ ਆ ਗਏ ਨੇ। ਅਤੇ ਮੈਂ ਤੁਹਾਨੂੰ ਇੱਕ ਵਜ੍ਹਾ ਦੱਸਾਂ ਕਿਉਂ ਗੈਂਗਅਪ ਹੋਏ ਨੇ। ਹਾਂ ਦੱਸੋ ਨਾ, ਇਹ ਤਾਂ ਰਹੀ ਤੁਹਾਡੇ ਕੋਲ ਪੁੱਛਣਾ। ਮਿਰਜ਼ੇ ਦੇ ਖਿਲਾਫ ਉਹ ਇਸ ਲਈ ਕਿ ਲੇਕਿਨ ਪੀਕਾ ਸ਼ਿਕਾ ਤਾਂ ਸਰ ਬਚ ਗਏ ਵੀ, ਜ਼ਰਾ ਦੇਖ ਲੈਣ। ਹਾਂ ਨਹੀਂ, ਮੈਂ ਤੇ ਮੈਨੂੰ ਤੇ ਮਜ਼ਹਬ ਹੈ ਹੀ ਨਹੀਂ ਕਿ ਗੱਲ ਕੀ ਕਰਦਾ ਹੈ। ਹਾਂ, ਉਹ ਹੈ ਕਿ ਉਹ ਤਨਕੀਦ ਕਰਦਾ ਹੈ ਜ਼ਿਆਦਾ ਬਰੇਲਵੀਆਂ ਦੇ ਉੱਤੇ। ਅੱਛਾ, ਬਰੇਲਵੀਆਂ ਦੇ ਉੱਤੇ ਤਨਕੀਦ ਕਰਨਾ ਬੜਾ ਆਸਾਨ ਹੈ, ਤੁਹਾਨੂੰ ਪਤਾ ਹੈ। ਅਸੀਂ ਤੇ ਸਾਡੇ ਜਿਹੜੇ ਦੋਸਤ ਨੇ ਮੌਲਵੀ ਅਤੇ ਮਜ਼ਹਬੀ ਸਕਾਲਰ, ਉੱਥੇ ਸਾਨੂੰ ਪਤਾ ਹੀ ਹੈ, ਬਹੁਤ ਆਸਾਨ ਹੈ। ਉਹਨਾਂ ਦੇ ਜਿਹੜੇ ਮਜ਼ਾਰ 'ਤੇ ਜਾਂਦੇ ਨੇ, ਕਬਰਾਂ ਨੂੰ ਇਹ ਕਰਦੇ ਨੇ, ਉਹ ਕਰਦੇ ਨੇ, ਇਸ ਤਰ੍ਹਾਂ ਦੀ ਕਰਦੇ ਨੇ, ਇਹਨਾਂ ਦਾ ਅਕੀਦਾ ਕਮਜ਼ੋਰ ਹੈ, ਹੈਂ ਜੀ। ਅਤੇ ਉਹ ਉਹਨਾਂ ਦੀ ਤਨਕੀਦ ਕਰੀ ਜਾਂਦੇ ਨੇ। ਉਹ ਸਮਝਦੇ ਨੇ ਕਿ ਇਸਲਾਮ ਦੀ ਇਸਲਾਹ ਹੋਏਗੀ, ਬਰੇਲਵੀ ਜਿਹੜਾ ਸਹੀ ਹੋ ਜਾਏਗਾ ਨਾ, ਅਤੇ ਇਸਲਾਮ ਦੀ ਇਸਲਾਹ ਹੋ ਜਾਣੀ। ਉਹਨਾਂ 'ਚੋਂ ਇਹ ਵੀ ਹੈ, ਅਤੇ ਇਹ ਵੀ ਬੜੀ ਤਨਕੀਦ ਕਰਦਾ ਹੈ ਉਹ ਬਰੇਲਵੀਆਂ 'ਤੇ, ਅਮੀਰ ਅਹਿਲੇ ਸੁੰਨਤ ਅਤੇ ਬਾਕੀ ਲੋਕਾਂ ਦੇ ਉੱਤੇ। ਉੱਥੋਂ ਗੁੱਸਾ ਬੜਾ ਉਹਨਾਂ 'ਚ ਨਾ,
ਬਹੁਤ ਗੁੱਸਾ ਉਹਨਾਂ 'ਚ। ਫਿਰ ਇਹਨੇ ਬਹੁਤ ਚੈਲੰਜ ਵੀ ਕੀਤਾ ਹੋਇਆ ਆਜ਼ਮ ਤਾਰੁਕ ਨੂੰ ਵੀ ਅਤੇ ਇਹਨਾਂ ਨੂੰ ਵੀ, ਅਤੇ ਦਿਓਬੰਦੀ ਵੀ ਉਹਨਾਂ ਨਾਲ ਹੋ ਗਏ। ਫਿਰ ਇਹ ਚੂੰਕਿ ਇਹਦੀ ਇੱਕ ਮਸੀਤ ਅਲੱਗਾ ਹੋ ਗਈ, ਅਤੇ ਜਿਹੜੇ ਵਹਾਬੀ ਸਨ ਉਹਨਾਂ ਨੇ ਕਿਹਾ ਨਹੀਂ ਯਾਰ ਇਹ ਤਾਂ ਸਾਡੀ ਜਿਹੜੀ ਮਕਬੂਲੀਅਤ ਹੈ ਉਹ ਵੀ ਲੈ ਕੇ ਜਾ ਰਹੇ ਆ, ਉਹ ਵੀ ਨਾਲ ਹੋ ਗਏ। ਫਿਰ ਜਮਾਤੀ ਇਹ ਤਾਂ ਹੁੰਦੇ ਹੀ ਨੇ ਜੀ, ਗੜਵੀ ਦੇ ਕੀ ਕਹਿੰਦੇ ਨੇ ਉਹ ਰੋੜੇ, ਉਹ ਜਿੱਥੇ ਗੁੜਗੜੀ ਵੱਜਦੀ ਹੈ ਉਹਦੇ ਨਾਲ ਹੀ ਉੱਥੇ ਟੁਰ ਪੈਂਦੇ ਨੇ। ਇਹ ਸਾਰਿਆਂ ਨੇ ਗੈਂਗ ਅਪ ਹੋ ਕੇ ਫੈਸਲਾ ਕਰ ਲਿਆ ਮੁੱਲਾ ਦੀ ਦਾਨਿਸ਼ 'ਤੇ ਰਿਆਸਤ ਨੂੰ ਕਦੀ ਇਤਬਾਰ ਨਹੀਂ ਕਰਨਾ ਚਾਹੀਦਾ। ਉਹਨੂੰ ਜਿਹੜਾ ਹੈ ਨਾ ਆਪਣੀ ਮੈਮਰੀ ਦੇ ਉੱਤੇ ਰਿਆਸਤਾਂ ਕਿਵੇਂ ਕੰਮ ਕਰਦੀਆਂ ਨੇ, ਗੁੱਡ ਗਵਰਨੈਂਸ ਕੀ ਹੁੰਦੀ ਹੈ, ਉਹਦੇ ਉੱਤੇ ਭਰੋਸਾ ਕਰਨਾ ਚਾਹੀਦਾ ਹੈ। ਮੌਲਵੀਆਂ ਦੇ ਉੱਤੇ ਜਦੋਂ ਰਿਆਸਤ ਇਤਬਾਰ ਕਰਦੀ ਹੈ ਨਾ, ਉਹਨੇ ਕੋਈ ਨਾ ਕੋਈ ਰੌਲਾ ਪਾਉਣਾ ਹੀ ਪਾਉਣਾ ਹੈ, ਰੌਲਾ ਪਾਉਣਾ ਹੀ ਪਾਉਣਾ ਹੈ। ਹੋ ਹੀ ਨਹੀਂ ਸਕਦਾ ਮੁੱਲਾ ਹੋਵੇ ਅਤੇ ਰੌਲਾ ਨਾ ਪਾਵੇ। ਬਿਲਕੁਲ। ਅੱਛਾ, ਕਿਉਂਕਿ ਮੈਂ FIA ਨੂੰ NCCI ਨੂੰ ਵੀ ਦੇਖਦਾ ਰਾਣਾ ਸਾਹਿਬ, ਮੈਂ ਅਗਰ ਉਸ ਸਾਈਡ ਦੀ ਵੀ ਗੱਲ ਕਰਾਂਗਾ ਇਹਦੇ ਵਿੱਚ ਜਿਹੜੀ ਨੈਸ਼ਨਲ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ ਆ, ਉਹਨਾਂ ਨੇ ਵੀ ਬੜਾ ਨਾ ਇਹਦੇ ਵਿੱਚ ਹੀਰੋਇਜ਼ਮ ਕੀਤੀ ਹੈ ਕਿ ਜੀ ਇਸਲਾਮੀ ਨਜ਼ਰਿਆਤੀ ਕੌਂਸਲ ਨੂੰ ਲਿਖ ਦਿੱਤਾ ਅਤੇ ਉਹਨਾਂ ਕੋਲ ਇੱਕ ਫਤਵਾ ਲੈ ਲਿਆ। ਹੁਣ ਫਤਵਾ ਲੈ ਕੇ ਅਤੇ ਫਿਰ ਉਹ ਇਨਵੈਸਟੀਗੇਸ਼ਨ ਜਿਹੜਾ ਇਨਵੈਸਟੀਗੇਟਰ ਕੀ ਲਿਖਿਆ ਉਹਨੂੰ ਚਾਹੀਦਾ ਸੀ, ਅਗਰ ਉਹਨੂੰ ਇਸ ਚੀਜ਼ ਦਾ ਨਹੀਂ ਪਤਾ ਸੀ, ਉਹ ਮੁਖਤਲਿਫ ਫਿਕਾ ਦੇ ਆਲਮਾਂ ਕੋ ਉਹਨਾਂ ਦੀ ਰਾਏ ਲੈਂਦਾ ਔਰ ਫਿਰ ਆਪਣੀ ਉਹਦੀ ਇਹ ਵੀ ਨਹੀਂ ਬਣਦੀ, ਇਹ ਵੀ ਨਹੀਂ ਬਣਦੀ। ਅੱਛਾ ਜੀ, ਇਹ ਵੀ ਨਹੀਂ ਬਣਦੀ। ਇਹ ਤੇ ਕੋਰਟ 'ਚ ਜਾਣਾ ਸੀ ਫੈਸਲਾ, ਹਾਂ, ਤੇ ਉਹ ਤੇ ਅਦਾਲਤ ਨੇ ਬੁਲਾ ਲੈਣਾ ਸੀ ਕਿ ਬਿਲਕੁਲ ਵੀ ਕਿਹੜੇ ਮਸਲਕ ਦੇ ਮੌਲਵੀ ਬੁਲਾ ਦੱਸੋ, ਹਾਂ, ਜਾਂ ਕੋਰਟ ਦੱਸ ਦਿੰਦੇ। ਬਿਲਕੁਲ, ਕੋਰਟ ਦੱਸ। ਇਹ ਤੇ ਪ੍ਰੋਸੀਕਿਊਟਰ ਦਾ ਇਸ਼ੂ ਹੀ ਕੋਈ ਨਹੀਂ ਕਿ ਜਨਾਬ ਤੂੰ ਫਤਵੇ ਲੈਂਦਾ ਫਿਰੇ। ਹਾਂ, ਕਾਨੂੰਨ ਮੌਜੂਦ ਨੇ ਇੱਥੇ, ਤੇ ਇਸਲਾਮੀ ਨਜ਼ਰੀਆਤੀ ਕੌਂਸਲ ਦੀ ਸਿਫਾਰਸ਼ਾਂ ਦੇ ਮੁਤਾਬਿਕ ਕਿ ਪਾਕਿਸਤਾਨ ਦਾ ਕੋਈ ਕਾਨੂੰਨ ਐਸਾ ਨਹੀਂ ਹੈ ਜਿਹੜਾ ਇਸਲਾਮ ਦੇ ਬੁਨਿਆਦੀ ਤਸਵਰਾਂ ਨਾਲ ਟਕਰਾਉਂਦਾ ਹੋਵੇ। ਅਤੇ ਉਹਨੂੰ ਕਿਹਨੇ ਕਿਹਾ ਕਿ ਮੌਲਵੀ ਕੋਲ ਜਾ ਕੇ ਪੁੱਛੇ ਕਿ ਉਹ ਕਾਨੂੰਨ ਹੈ, ਜ਼ਾਬਤਾ ਹੈ, ਉਹਨੂੰ ਫਾਲੋ ਕਰੇ। ਜਿਹੜਾ ਕੰਮ ਹੈ ਉਹ ਫਤਵੇ ਲੈਣ ਟੁਰ ਪੈਂਦਾ, ਉਹ ਆਪਣਾ ਹੀਰੋਗਿਰੀ ਸ਼ੁਰੂ ਕਰ ਦਿੰਦੇ ਨੇ। ਹਾਂ, ਇਹ ਤਾਂ ਹੀਰੋਗਿਰੀ ਹੈ ਨਾ, ਉਹਦੇ ਉੱਤੇ ਵੀ ਕੇਸ ਹੋਣਾ ਚਾਹੀਦਾ। ਹਾਂ, ਮਤਲਬ ਅਗਰ ਕੋਈ ਹੇਟ ਸਪੀਚ ਕਰ ਰਿਹਾ ਸੀ, ਆਪਣੀ ਇਨਵੈਸਟੀਗੇਸ਼ਨ ਲਿਖ ਦਿੰਦਾ ਲਿਖਦੇ ਕਿ ਜੀ ਮੇਰਾ ਹਿਸਾਬ ਨਾਲ ਇਹ ਨਕਸ਼ੇ ਅਮਨਾਮਾ ਦਾ ਮਸਲਾ ਜਾਂ ਕੋਈ ਹੇਟ ਸਪੀਚ ਆ ਜਾਂ ਕੋਈ ਗੁਸਤਾਖੀ ਆ, ਫਿਰ ਕੋਰਟ ਦੇਖਦੀ ਦਿਓ। ਇਹ ਸ਼ਿਕਾਇਤ ਆਈ ਜੀ, ਅਸੀਂ ਜਾਇਜ਼ਾ ਲਿਆ ਕਿ ਇਹਨਾਂ ਦੇ ਜਜ਼ਬਾਤ ਮਜਰੂ ਹੋਏ, ਅਸੀਂ ਉਹਨੂੰ ਫੜ ਲਿਆ, ਉਹਦੇ ਕੋਲੋਂ ਪੁੱਛਿਆ, ਉਹਨੇ ਇਹ ਮੌਕਫ ਦਿੱਤਾ, ਇਹਨਾਂ ਨੇ ਇਹ ਦਿੱਤਾ। ਹੁਣ ਲਓ ਜੀ ਕੋਰਟ ਦੇ ਸਾਹਮਣੇ ਆ ਗਿਆ, ਦੱਸੋ ਠੀਕ ਆ। ਤੇ ਉਹ ਤਾਂ ਉਹਨਾਂ ਨੇ ਕੰਮ ਕਰ, ਤੂੰ ਮੌਲਵੀਆਂ ਦੇ ਪਿੱਛੇ ਪੈ ਗਿਆ। ਉਹਨਾਂ ਨੇ ਰਾਣਾ ਸਾਹਿਬ ਕੀ ਕਹਿੰਦੇ ਨੇ, ਲਫ਼ਜ਼ ਭੁੱਲ ਗਿਆ, ਜਿਹੜੇ ਇਕੱਠੇ ਲੋਕ ਸੋਚਦੇ ਨੇ ਉਹਨੂੰ ਕਹਿੰਦੇ ਨੇ, ਇੱਕੋ ਤਰ੍ਹਾਂ ਦਾ ਸੋਚਦੇ ਨੇ ਇੱਕ ਜਗ੍ਹਾ ਤੇ। ਉਹ ਲਾਈਕ ਮਾਈਂਡਡ ਜਿਹੜੇ ਕੀ ਕਹਿੰਦੇ ਨੇ, ਉਹ ਤੇ ਯਾਨੀ ਕਿ ਗਰੁੱਪ ਥਿੰਕਿੰਗ, ਜਿਹੜੀ ਗਰੁੱਪ ਥਿੰਕਿੰਗ। ਇਹਦੇ ਨਜ਼ਰਿਆਤੀ ਕੌਂਸਲ ਦਾ ਜਿਹੜਾ ਫੈਸਲਾ ਹੈ ਗਰੁੱਪ ਥਿੰਕਿੰਗ ਹੈ ਕਿ ਪੂਰੇ ਗਰੁੱਪ ਨੇ ਇੱਕੋ ਜਿਹਾ ਫੈਸਲਾ ਦੇ ਕੇ ਤੇ ਉਹਨੂੰ ਲਟਕਾਉਣੇ ਦਾ ਪੂਰਾ ਇੰਤਜ਼ਾਮ ਕਰ ਦਿੱਤਾ। ਚੌਧਰੀ ਸਾਹਿਬ, ਅਗਰ ਕੋਈ ਅਫਸਰ ਇਸ ਤਰ੍ਹਾਂ ਦੀ ਹਰਕਤ ਕਰਦਾ ਹੈ, FIA ਦਾ ਹੋਵੇ, ਸਾਈਬਰ ਵਿੰਗ ਦਾ ਹੋਵੇ, ਜੋ ਵੀ ਹੋਵੇ, ਪੁਲਿਸ ਦਾ ਹੋਵੇ, ਬਈ ਅਗਰ ਉਹ ਮਦਦ ਲੈਂਦਾ ਹੈ ਕਲਚਰ ਮਜ਼ਹਬ ਦੇ ਅਦਾਰਿਆਂ ਦੇ ਕੋਲੋਂ, ਸਿਰਫ ਉਹ ਆਪਣੇ ਕਾਨੂੰਨ ਬਚਤ ਕਰਨ ਵਾਸਤੇ ਜਾਂ ਵਾਇਲੇਟ ਕਰਦਾ ਹੈ, ਉਹਦੀ ਤੇ ਸਜ਼ਾ ਮੁਕਰਰ ਹੋਣੀ ਚਾਹੀਦੀ ਕਿ ਜਿਹੜਾ ਲਾਅ ਹੈ ਸਿਰਫ ਉਹਨੂੰ ਫੋਲੋ ਕਰਨਾ, ਪ੍ਰੋਸੀਜਰ ਨੂੰ। ਇਸ ਤੋਂ ਡੋਮੇਨ ਤੋਂ ਬਾਹਰ ਨਹੀਂ ਨਿਕਲਣਾ। ਨਾ ਤੂੰ ਮੁੱਲੇ ਕੋਲ ਜਾਣਾ ਹੈ, ਨਾ ਤੂੰ ਸਰਦਾਰ ਕੋਲ ਜਾਣਾ ਹੈ, ਨਾ ਕੋਈ ਤੂੰ ਆਪਣੇ ਪੰਚਾਇਤ ਦੇ ਸਰਬਰਾਹ ਕੋਲ ਜਾਣਾ ਹੈ, ਸਰਪੰਚ ਕੋਲ ਜਾਣਾ ਹੈ। ਇਹਨੂੰ ਤੇਰਾ ਜਿਹੜਾ ਕੰਮ ਹੈ ਤੂੰ ਸਿਰਫ ਉਹੀ ਕਰ। ਔਰ ਇਹਦੇ ਰਾਣਾ ਸਾਹਿਬ ਮੈਂ ਤੁਹਾਨੂੰ ਦੱਸਾਂ, NCCI ਨੇ ਆਰਟੀਕਲ 229 ਦੀ ਖੁਦ ਵਾਇਲੇਸ਼ਨ ਕੀਤੀ ਹੈ। ਹਾਂ, ਕਿਉਂਕਿ ਉਹਨਾਂ ਨੇ ਉਹਦਾ ਪ੍ਰੋਪਰ ਜਿਹੜਾ ਚੈਨਲ ਉਹ ਫਾਲੋ ਨਹੀਂ ਕੀਤਾ। ਉਹਨਾਂ ਨੂੰ ਚਾਹੀਦਾ ਸੀ ਕਿ ਆਪਣੇ ਇੰਟੀਰੀਅਰ ਮਿਨਿਸਟਰ ਨੂੰ ਲਿਖ ਦੇ, ਇੰਟੀਰੀਅਰ ਮਿਨਿਸਟਰੀ ਅੱਗੇ ਪ੍ਰੈਜ਼ੀਡੈਂਟ ਨੂੰ ਲਿਖਦੀ, ਪ੍ਰੈਜ਼ੀਡੈਂਟ ਅਗਰ ਚਾਹੁੰਦਾ ਤੇ ਪੁੱਛਦਾ ਜਾਂ ਨਾ ਪੁੱਛਦਾ। ਹਾਂ, ਠੀਕ ਹੈ ਨਾ। ਉਹਨਾਂ ਨੇ ਆਪੇ ਹੀ ਲੈਟਰ ਲਿਖਿਆ, ਉਹ ਤਾਂ ਉਹਨਾਂ ਨੇ ਖੁਦ ਵਾਇਲੇਸ਼ਨ ਕੀਤੀ। ਬਸ ਇੱਥੇ ਕੌਣ ਪੁੱਛਦਾ? ਬਸ ਵਾਇਲੇਸ਼ਨ। ਮੌਲਵੀ ਨੂੰ ਆਪ ਨਹੀਂ ਪਤਾ ਹੁੰਦਾ ਕਾਨੂੰਨ ਕੀ ਹੈ ਤੇ ਕਨਸਟੀਟਿਊਸ਼ਨ ਕੀ ਹੈ, ਉਹ ਕਿਹੜੇ ਕਾਨੂੰਨ ਦੇ ਮਾਹਿਰ ਨੇ। ਔਰ ਰਿਸਰਚਰ ਰੱਖੇ ਨੇ ਉਹਨਾਂ ਨੇ, ਨਾ ਹੈ ਨਿਕੰਮੇ। ਮੈਨੂੰ ਪਤਾ ਹੈ ਇਸਲਾਮੀ ਨਜ਼ਰੀਆਤੀ ਕੌਂਸਲ ਦੇ ਵੱਡੇ ਵੱਡੇ ਇਦਾਰੇ ਬਣਾਏ ਨੇ, ਉਹ ਖੁਦ ਫਿਰਕਾ ਪ੍ਰਸਤ, ਅਤੇ ਉਹਨਾਂ ਨੂੰ ਇੱਕ ਆਪਣੀ ਫਿਰਕੇ ਤੋਂ ਇਲਾਵਾ ਕੋਈ ਸ਼ੈ ਨਜ਼ਰ ਨਹੀਂ ਆਉਂਦੀ, ਅਤੇ ਉੱਥੇ ਉਹ ਰਿਸਰਚਰ ਲਾ ਦਿੱਤੇ ਨੇ। ਅਤੇ ਬਸ ਅੱਲਾ ਹੀ ਹਾਫਿਜ਼ ਹੈ। ਚੋਈ ਸਾਹਿਬ, ਬੜਾ ਗੁੱਸਾ ਆ ਰਿਹਾ ਮੈਨੂੰ, ਭੁੱਖ ਵੀ ਲੱਗ ਗਈ ਹੈ, ਗੱਲ ਮੁਕਾਓ। ਚਲੋ ਸਰ, ਫਿਰ ਮੇਰੇ ਖਿਆਲ ਅੱਜ ਲਈ ਇੰਨਾ ਹੀ ਮੁਕਾਉਂਦੇ। ਆਹੋ, ਤੇ ਲਓ ਜੀ। ਹਾਂ, ਮੈਨੂੰ ਇਜਾਜ਼ਤ ਦਿਓ, ਮਾਜ਼ਰਤ ਤੁਹਾਡਾ ਕੋਈ ਦਿਲ ਦੁਖਿਆ ਹੋਵੇ, ਬਸ ਗੱਲਾਂ ਹੀ ਇਸ ਤਰ੍ਹਾਂ ਦੀਆਂ ਨੇ, ਬਸ ਚੋਰੀ ਸਾਹਿਬ ਛੇੜ ਦਿੰਦੇ ਨੇ, ਕਾਬੂ ਨਹੀਂ ਰਹਿੰਦਾ ਜਜ਼ਬਾਤ 'ਤੇ ਚੋਰੀ ਸਾਹਿਬ ਸਾਨੂੰ। ਤੇ ਅੱਜ ਲਈ ਇੰਨਾ ਹੀ ਜੀ, ਫਿਰ ਰੱਬ ਰੱਖ। ਓਕੇ ਜੀ, ਲਾ।